ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਅਦਾਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਇਰਵਾ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 22 ਨਵੰਬਰ 2019 9 ਮੱਘਰ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਜੋ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅੱਜ ਫਰਾਈਡੇ ਦਾ ਦਿਨ ਹੈ, ਸੋ ਅਸੀਂ ਸਾਰਿਆਂ ਨੂੰ ਹੀ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਖੁਸ਼ੀਆਂ ਭਰਿਆ ਬਤੀਤ ਹੋਵੇ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਤੇ ਉੱਪਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਸ ਹਫਤੇ 'ਚ ਵੀ ਲਗਾਤਾਰਤਾ ਦੇ ਨਾਲ ਪ੍ਰੋਗਰਾਮ ਕੀਤੇ ਨੇ ਜੀ ਕਿ ਜੋ ਪੰਜਾਬ ਦੇ ਵਿੱਚ ਜਿਸ ਹਵਾਲੇ ਨਾਲ ਬੀਤੇ ਦੇ ਵਿੱਚ ਤਾਂ ਜੋ ਇਹਨਾਂ ਨੇ ਪਿਛਲੇ 4 ਦਹਾਕਿਆਂ 'ਚ ਕੀਤਾ ਉਹ ਤਾਂ ਸਾਹਮਣੇ ਹੀ ਹੈ, ਪਰ ਹੁਣ ਲਗਾਤਾਰਤਾ ਨਾਲ ਕੁਛ ਨਾ ਕੁਛ ਫੇਕ ਪ੍ਰੋਪੇਗੈਂਡਾ, ਇਹ ਦਬਾਅ ਜਿਹਦੇ ਥੱਲੇ ਬਾਹਰਲੇ ਸਿੱਖਾਂ ਦੀ ਐਕਸਪ੍ਰੈਸ਼ਨ ਜਿਹੜੀ ਹੈ, ਰਾਈਟ ਆਫ ਐਕਸਪ੍ਰੈਸ਼ਨ ਔਰ ਰਾਈਟ ਆਫ ਓਪੀਨੀਅਨ, ਉਹਨੂੰ ਵੀ ਜਿਹੜਾ ਪ੍ਰਭਾਵਿਤ ਕੀਤਾ ਜਾ ਰਿਹਾ ਭਾਰਤੀ ਸਰਕਾਰ ਉਹਨਾਂ ਦੀਆਂ ਏਜੰਸੀਆਂ ਵੱਲੋਂ। ਜਿਵੇਂ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਰੈਫਰੈਂਡਮ 2020 ਦੇ ਹਵਾਲੇ ਨਾਲ ਜਿਹੜੀ ਐਪ 6 ਫਾਰ ਜਸਟਿਸ ਨੇ ਲਾਂਚ ਕੀਤੀ ਸੀ, ਅਮਰਿੰਦਰ ਸਿੰਘ ਨੇ ਜਾਂ ਭਾਰਤੀ ਏਜੰਸੀਆਂ ਨੇ ਉਸ ਦੀ ਸ਼ਿਕਾਇਤ ਗੂਗਲ ਨੂੰ ਕੀਤੀ ਔਰ ਭਾਰਤ ਦੇ ਵਿੱਚ ਉਹਨੂੰ ਹੁਣ ਡਾਊਨਲੋਡ ਨਹੀਂ ਕੀਤਾ ਜਾ ਸਕਦਾ। ਉਸ ਦੇ ਉੱਤੇ ਪਾਬੰਦੀ ਹੈ, ਜਦੋਂ ਕਿ ਦੁਨੀਆ ਦੇ ਬਾਕੀ ਕਿਸੇ ਵੀ ਹਿੱਸੇ 'ਚ ਉਸ ਨੂੰ ਡਾਊਨਲੋਡ ਕੀਤਾ ਜਾ ਸਕਦਾ। ਮਾੜੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਇੱਕ ਪਾਸੇ ਤਾਂ ਅਸੀਂ ਇਹ ਸੋਸ਼ਲ ਜਿੰਨਾ ਵੀ ਆਪਸੀ ਨੈਟਵਰਕ ਕਰਨ ਵਾਲੇ ਗਰੁੱਪ ਨੇ, ਉਹ ਬੇਸ਼ੱਕ ਟਵਿੱਟਰ ਹੋਏ, ਫੇਸਬੁੱਕ ਹੋਏ, ਯੂਟਿਊਬ ਹੋਏ, ਇੰਸਟਾਗ੍ਰਾਮ ਹੋਏ, ਇਹਨਾਂ ਸਾਰਿਆਂ ਵੱਲ ਦੇਖਦੇ ਹਾਂ, ਪਰ ਕਿਤੇ ਨਾ ਕਿਤੇ ਇਹਨਾਂ ਸਾਰਿਆਂ ਨੇ ਵੀ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੋਈ ਹੈ। ਫੇਸਬੁੱਕ ਵੱਲੋਂ ਡਾਟਾ ਜਿਹੜਾ ਉਹ ਪ੍ਰੋਵਾਈਡ ਕਰਨ ਜਾਂ ਵੇਚਣ ਦੀਆਂ ਖਬਰਾਂ ਪਹਿਲਾਂ ਹੀ ਨੇ ਔਰ ਇਹ ਵੀ ਸਾਹਮਣੇ ਆਇਆ ਹੈ ਕਿ ਕਿਵੇਂ ਈਵਨ 2014 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਵਿਦਨ ਇਹਨਾਂ ਦੇ ਇੰਡੀਅਨ ਬੈਠੇ ਨੇ, ਉਹਨਾਂ ਨੇ ਅੱਗੋਂ ਫੇਸਬੁੱਕ ਦਾ ਡਾਟਾ, ਉਸ ਦੇ ਉੱਤੇ ਡਾਟਾ ਮਾਈਨਿੰਗ ਕੀਤੀ। ਫਿਰ ਅਸੀਂ ਜਿਹੜੀ ਪੋਲੀਟੀਕਲ ਪਾਵਰ ਕਿਵੇਂ ਇਨਫਲੂਐਂਸ ਕਰ ਰਹੀ ਹੈ ਡਿਸੀਜਨ ਮੇਕਿੰਗ ਨੂੰ, ਇਸੇ ਤਰ੍ਹਾਂ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਬੇਰੁਜ਼ਗਾਰ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਵੇਂ ਅੱਡ-ਅੱਡ ਸਮਿਆਂ ਤੇ ਉਹਨਾਂ ਨੂੰ ਸਿਆਸੀ ਲੋਕ ਵਰਤਦੇ ਰਹੇ ਨੇ, ਉਹ ਜੇ ਆਪਣੀ ਜਾਨ ਬਚਾਉਣ ਦੇ ਲਈ ਬਾਹਰ ਨਿਕਲਦੇ ਨੇ ਤੇ ਉਹਨਾਂ ਦੇ ਉੱਤੇ ਕਿਸੇ ਦੇ ਨੂੰ ਗੈਂਗਸਟਰ ਬਣਾ ਕੇ, ਕਿਸੇ ਦੇ ਉੱਤੇ ਇਹ ਇਲਜ਼ਾਮ ਲਾ ਕੇ ਕਿ ਜੀ ਇਹ ਅੱਤਵਾਦ ਨੂੰ ਫੈਲਾਉਣਾ ਚਾਹੁੰਦੇ ਨੇ, ਇਹ ਪੰਜਾਬ ਦੇ ਵਿੱਚ ਮਿਲੀਟੈਂਸੀ ਖੜਾ ਕਰਨਾ ਚਾਹੁੰਦੇ ਨੇ, ਇੱਕ ਜਿਹੜੀ ਐਕਸਟ੍ਰਾਡੀਸ਼ਨ ਦੀ ਪ੍ਰੋਸੈਸ ਹੈ ਥਾਈਂ ਜਾਂ ਡਿਪੋਰਟੇਸ਼ਨ ਦੀ, ਉਹ ਵੀ ਭਾਰਤੀ ਏਜੰਸੀਆਂ ਨੇ ਸ਼ੁਰੂ ਕੀਤੀ ਹੋਈ ਹੈ। ਔਰ ਉਹਦੇ 'ਚ ਅਸੀਂ 2 ਉਦਾਹਰਨਾਂ ਪਿਛਲੇ ਦਿਨਾਂ 'ਚ ਦੇਖੀਆਂ ਕਿ ਇੱਕ ਯੰਗ ਮੈਨ, ਸ਼ਾਇਦ ਸਿੱਕਾ ਜਾਂ ਸਿੱਕੀ ਉਹਦਾ ਲਾਸਟ ਨੇਮ ਸੀ, ਉਹਨੂੰ ਹਾਂਗਕਾਂਗ ਤੋਂ ਜਿਹੜਾ ਐਕਸਟ੍ਰਾਡਾਈਟ ਕੀਤਾ ਗਿਆ। ਔਰ ਅੱਜ ਹੀ ਮੈਂ ਖਬਰ ਦੇਖ ਰਿਹਾ ਸੀ ਕਿ ਇੱਕ ਰੋਪੜ ਜ਼ਿਲ੍ਹੇ ਦੇ ਹੋਰ ਵਸਨੀਕ ਨੂੰ ਅਰਮੀਨੀਆ ਤੋਂ ਜਿਹੜਾ ਇਹ ਡਿਪੋਰਟ ਕਰਵਾਇਆ ਗਿਆ। ਔਰ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਬੜੇ ਸਿਸਟਮੈਟਿਕ ਤਰੀਕੇ ਨਾਲ, ਔਰ ਜਿਹੜੀ ਈਵਨ ਇੰਟਰਪੋਲ ਰਾਹੀਂ ਵੀ ਕੁਛ ਨਾਂ ਇੰਟਰਪੋਲ 'ਚ ਪਵਾ ਦਿੱਤੇ ਗਏ ਨੇ ਔਰ ਹਕੂਮਤਾਂ ਦੇ ਉੱਤੇ ਵੀ ਜਿਹੜਾ ਇੱਕ ਬਰਾਬਰ ਦਬਾਅ ਬਣਿਆ ਹੋਇਆ ਹੈ। ਜੇ ਕੈਨੇਡਾ ਦੇ ਹਵਾਲੇ ਨਾਲ ਹੀ ਅਸੀਂ ਗੱਲ ਕਰੀਏ, ਬੇਸ਼ੱਕ ਅਸੀਂ ਜਸਟਿਨ ਟਰੂਡੋ ਜਿਸ ਨੇ ਜਦੋਂ ਉਹਦੀ ਪਹਿਲੀ ਕੈਬਨਿਟ ਬਣੀ, ਉਸਨੇ
4 ਸਿੱਖ ਮਿਨਿਸਟਰ ਲਏ। ਫਿਰ ਇਹਦੇ ਬਾਵਜੂਦ ਕਿ ਭਾਰਤੀ ਦਬਾ ਰਿਹਾ ਹੈ, ਹੁਣ ਦੁਬਾਰਾ ਉਹ ਬੇਸ਼ੱਕ ਮਾਈਨੋਰਿਟੀ ਗਵਰਨਮੈਂਟ ਬਣੀ ਹੈ, ਜੀ ਉਹਨੇ 3 ਮਿਨਿਸਟਰ ਜਿਹੜੇ ਨੇ ਉਹੀ ਰਿਪੀਟ ਕੀਤੇ ਨੇ, ਕਿਉਂਕਿ ਉਹਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਹਰਜੀਤ ਸਿੰਘ ਸੱਜਣ डिफेंस मिनिस्टर बने ने, नवदीप बैंस भी वजारत च ने और बीबी चग्गर वो भी ने। लेकिन मैं इसनूं दबाई कहांगा भारतीय एजेंसियां दा, हालांकि 18 MP सिख ने, इस वार पहली बार जिहड़े उन्होंने एक हिंदू बीबी, क्योंकि मैं हिंदू इसलिए कह रहा क्योंकि भारतीय मीडिया ही इसनूं इवें प्रेजेंट कर रहा है कि अनिता आनंद जिहड़ी कि इधरों ईस्ट कोस्ट तो वो MP बनी है, ਉਸ ਨੂੰ ਵਜ਼ਾਰਤ ਦੇ ਵਿੱਚ ਲਿਆ ਗਿਆ। ਔਰ ਮੈਂ ਅੱਜ ਹੀ ਵੀਰ ਗੁਰਪ੍ਰੀਤ ਸਿੰਘ ਜਰਨਲਿਸਟ ਨੇ ਔਰ ਉਹਨਾਂ ਦੀ ਲਿਖਤ ਅੱਜ ਮੈਂ ਦੇਖ ਰਿਹਾ ਸੀ ਕਿ ਉਹਨਾਂ ਨੇ ਇਹ ਦੱਸਿਆ ਵੀ ਅਨੀਤਾ ਆਨੰਦ ਕਿਵੇਂ ਉਸ ਗਰੁੱਪ ਦੀ ਕੈਨੇਡਾ ਇੰਡੀਆ ਫਾਊਂਡੇਸ਼ਨ CIF ਉਸ ਦੀ ਐਡਵਾਈਜ਼ਰ ਹੈ। ਔਰ ਇਹ ਉਹੀ ਗਰੁੱਪ ਹੈ ਜਿਹੜਾ ਫਰੈਂਡਸ ਓਵਰਸੀਜ਼ ਫਰੈਂਡਸ ਆਫ BJP ਉਹਦੇ ਨਾਲ ਰਲ ਕੇ ਕੰਮ ਕਰਦਾ, ਜਿਹੜਾ ਗਰੁੱਪ ਨੇ ਮੋਦੀ ਦੀ ਜਦੋਂ ਵਿਜ਼ਿਟ ਹੋਈ ਹੈ ਉਹਨੂੰ ਇਨਵਾਈਟ ਕੀਤਾ। ਔਰ ਖਾਸ ਤੌਰ ਤੇ ਸਾਬਕਾ ਜਿਹੜਾ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਰਿਹਾ ਹਾਰਪਰ, ਉਹਦਾ ਫੁੱਲ ਨਾਮ ਸਟੀਫਨ ਹਾਰਪਰ, ਉਹਨੂੰ ਸਪੈਸ਼ਲੀ ਸੱਦ ਕੇ ਆਨਰ ਕੀਤਾ ਸੀ ਇਸ ਫਾਊਂਡੇਸ਼ਨ ਵੱਲੋਂ। ਔਰ ਉਹਨੇ ਇਹ ਕਿਹਾ ਸੀ ਜੀ ਇਹ ਬਿਲਕੁਲ ਖਾਲਿਸਤਾਨੀਆਂ ਔਰ ਦੂਸਰਿਆਂ ਤੇ ਜਿਹੜੀ ਹੈ ਇਹ ਨਕੇਲ ਪਾਈ ਜਾਣੀ ਚਾਹੀਦੀ ਹੈ ਔਰ ਇਹ ਸਾਡੇ ਇੰਟਰਸਟ ਇੰਡੀਆ ਦੇ ਨਾਲ ਨੇ। ਔਰ ਇਹ ਸਾਰਾ ਹੀ ਗਰੁੱਪ ਜਿਹੜਾ ਈਵਨ ਕੈਨੇਡਾ ਇੰਡੀਅਨ ਫਾਊਂਡੇਸ਼ਨ, ਇਹਨਾਂ ਦਾ ਪਿਓ ਸੀ ਦੀਪਕ ਓਬਰਾਏ, ਜਿਹੜਾ ਕਿ ਉੱਥੋਂ ਕੈਲਗਰੀ ਤੋਂ MP ਬਣਦਾ ਸੀ, ਹੁਣ ਤਾਂ ਉਹਦੀ ਡੈਥ ਹੋ ਗਈ ਕੈਂਸਰ ਨਾਲ। ਔਰ ਇਹ ਉਹੀ ਹੈ, ਹਾਲਾਂਕਿ ਉਹ ਕੰਜ਼ਰਵੇਟਿਵ ਪਾਰਟੀ ਸੀ। ਸੋ ਇਹ ਸਾਰੇ ਹੀ ਗਰੁੱਪ ਭਾਵੇਂ ਕੰਜ਼ਰਵੇਟਿਵ ਲੇਬਰ ਇਹ ਇੰਡੀਆ ਦੇ ਨਾਲ ਲੱਗ ਕੇ ਕੈਨੇਡਾ ਇੰਡੀਆ ਫਾਊਂਡੇਸ਼ਨ ਦਾ ਮਤਲਬ ਇੰਡੀਅਨ ਫਰੰਟ ਹੀ ਹੈ। ਸੋ ਆਲਰੇਡੀ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਹੁਣ ਕਸ਼ਮੀਰ ਦੇ ਵਿੱਚ 3.5 ਮਹੀਨੇ ਤੋਂ ਕ੍ਰਾਈਸਿਸ ਚੱਲ ਰਿਹਾ, ਪਰ ਜਸਟਿਨ ਟਰੂਡੋ ਜਿਹੜਾ ਨੀ ਜਰਕ ਲਿਬਰਲ ਰਿਹਾ उसने इस दे उत्ते कोई बयान नहीं दिता है, कोई स्टेटमेंट नहीं आई है। ਜਦੋਂ कि जगमीत सिंह उन्होंने खुल के उन्होंने हमायत की और जगमीत सिंह के खिलाफ पूरा कैंपेन ईवन भारत के मीडिया भी और उन्होंने पाकिस्तान नाल जोड़ के और ਜਿਹੜਾ आतंकवाद नाल जोड़ के अज तक भी प्रेजेंट किया जाता है। हुण ये जिहड़ा इन्फ्लुएंस पोलिटिकल अरीना च है, मैं समझदा भी जस्टिन ट्रूडो नूं किसी हद तक उन्होंने न्यूट्रलाइज कर दिता है जो किवें कीता है। और यही नहीं, असी कुछ खबरां जिहड़ियां ने डीमोरलाइजेशन ना होए वो डिस्कस भी नहीं करते। पिछले पीरीयड च 8 इस किस्म के सिख ने जिन्हां च कुछ प्रोमिनेंट सज्जन ने जिन्हां नूं कैनेडा दे विच उन्हां ने नो फ्लाई लिस्ट ते पाया, यानी जे उन्होंने टोरंटो तो वैनकूवर भी आना है तो फ्लाई नहीं कर सकते, जहाज चढ़न की पाबंदी नो फ्लाई लिस्ट है। और उन्होंने वो प्रोमिनेंट भी ने जो ट्रैवल करते रहे कैनेडियन सिटीजन ने। सो ये भी इंडियन एजेंसियों का ही इन्फ्लुएंस है जिहदे थल्ले इस किस्म का कुछ किया है। और पिछले 2-3 दिनों तो जी खबर काफ़ी प्रोमिनेंटली चल रही है कि किवें एक सिख शक्लो सूरत वाला कपल हसबैंड वाइफ जर्मनी दे विच ਜਿਹੜੇ ਇੰਡੀਅਨ ਇੰਟੈਲੀਜੈਂਸ ਏਜੰਸੀ ਰॉ ਦੇ ਨਾਲ ਕੰਮ ਕਰ ਰਹੇ ਸੀ, ਰॉ ਦਾ ਅਫੀਸ਼ੀਅਲ ਜਿਹੜਾ ਫਰੈਂਕਫਰਟ ਐਮਬੈਸੀ 'ਚ ਆ ਉਹਨਾਂ ਦਾ ਹੈਂਡਲਰ ਸੀ ਔਰ ਜਰਮਨ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਦੇ ਉੱਤੇ ਅੱਖ ਰੱਖੀ ਹੋਈ ਸੀ। ਇਵੈਂਚੁਅਲੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਹਨਾਂ ਦਾ ਟ੍ਰਾਇਲ ਜਿਹੜਾ ਹੈ ਉਹ ਸ਼ੁਰੂ ਹੋ ਰਿਹਾ। ਔਰ ਇਹ ਦੋਨੋਂ ਹੀ ਹਸਬੈਂਡ ਵਾਈਫ ਜਿਹੜੇ ਨੇ, ਜਿਨ੍ਹਾਂ ਦਾ ਮੈਂ ਨਾਂ ਲੈਣਾ ਵੀ ਜਿਹੜਾ ਉਹ ਤੋਹੀਨ ਸਮਝਦਾ, ਕਿਉਂਕਿ ਸਿੱਖ ਨਾਵਾਂ ਵਾਲੇ ਜਿਹੜੇ ਨੇ ਕੁਛ $100 ਦੇ ਪਿੱਛੇ ਜਿਹੜੀ ਕੱਲੀ ਉਹ ਸਿੱਖਾਂ ਦੇ ਉੱਤੇ ਔਰ ਕਸ਼ਮੀਰੀਆਂ ਦੇ ਉੱਤੇ ਇਹ ਜਿਹੜਾ ਕਪਲ ਹੈ ਹਸਬੈਂਡ ਵਾਈਫ ਇਹ ਜਿਹੜੇ ਨੇ ਸਪਾਈਂਗ ਕਰ ਰਹੇ ਸੀ। ਔਰ ਇਹਨੂੰ ਜਿਹੜੀ ਜਰਮਨ ਦੀਆਂ ਏਜੰਸੀਆਂ ਨੇ, ਔਰ ਮੈਂ ਸਮਝਦਾ ਵੀ ਜਰਮਨ ਉਹਨਾਂ ਨੂੰ ਜੋ ਮਰਜ਼ੀ ਕਹੀਏ, ਘੱਟੋ ਘੱਟ ਇੰਟਰਫੀਅਰੈਂਸ ਤਾਂ ਇੰਡੀਅਨ ਏਜੰਸੀਆਂ ਦੀ ਕੈਨੇਡਾ ਅਮਰੀਕਾ 'ਚ ਕਿਤੇ ਜ਼ਿਆਦਾ ਹੈ, ਕਿਉਂਕਿ ਐਕਟੀਵਿਟੀ ਇੱਥੇ ਬਹੁਤ ਜ਼ਿਆਦਾ ਹੈ, ਜਰਮਨ 'ਚ ਕੋਈ ਬਹੁਤ ਜ਼ਿਆਦਾ ਐਕਟੀਵਿਟੀ ਨਹੀਂ ਹੈ। ਲੇਕਿਨ ਕਿਉਂਕਿ ਜਰਮਨ ਦੀਆਂ ਏਜੰਸੀਆਂ ਓਵਰਆਲ ਮੋਰ ਅਲਰਟ ਨੇ, ਉਹਨਾਂ ਨੇ ਦੇਖਿਆ ਕਿ ਵੀ ਇਹ ਇੰਡੀਅਨ ਐਮਬੈਸੀ ਦਾ ਕੀ ਕੰਮ ਹੈ, ਉਹ ਜਰਮਨ ਦੇ ਸ਼ਹਿਰੀ ਉਹ ਕਸ਼ਮੀਰੀ ਹੋਣ ਜਾਂ ਸਿੱਖ ਹੋਣ ਗੁਰਦੁਆਰਿਆਂ 'ਚ ਜਾਂ ਕਸ਼ਮੀਰੀ ਗਰੁੱਪਾਂ 'ਚ ਸਪਾਈਂਗ ਕਰ ਰਹੇ ਨੇ। ਔਰ ਉਹਨਾਂ ਨੇ ਨਾ ਸਿਰਫ ਉਹਨਾਂ ਨੂੰ ਫੜਿਆ, ਸਬੂਤ ਇਕੱਠੇ ਕੀਤੇ, ਉਹਨਾਂ ਦੇ ਫੋਨ ਟੈਪ ਕੀਤੇ, ਉਹਨਾਂ ਨੂੰ ਉਹ ਟ੍ਰਾਇਲ ਤੇ ਲੈ ਕੇ ਜਾ ਰਹੇ ਨੇ ਔਰ ਜ਼ਾਹਰ ਹੈ ਕਿ ਅਪ ਟੂ 10 ਇਅਰਸ ਸਜ਼ਾ ਹੋਏਗੀ। ਸੋ ਜੇ ਜਰਮਨ ਵਰਗੇ ਨਾਮਲੂਮੇ ਮੁਲਕ ਦੇ ਵਿੱਚ ਜਿੱਥੇ ਕੋਈ ਬਹੁਤ ਜ਼ਿਆਦਾ ਹੱਬ ਨਹੀਂ ਹੈ ਖਾਲਿਸਤਾਨੀ ਐਕਟੀਵਿਟੀ ਦੀ, ਗੁਰਦੁਆਰਾ ਸਾਹਿਬਾਨ ਨੇ, ਬਹੁਤ ਸਾਰੇ ਸਾਡੇ ਐਕਟਿਵਿਸਟ ਮਿੱਤਰ ਵੀ ਉੱਥੇ ਨੇ, ਲੇਕਿਨ ਮੈਂ ਵੋਲਿਊਮ ਵਾਈਜ਼ ਗੱਲ ਕਰਦਾ ਔਰ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਕੋਈ ਉਸ ਕਿਸਮ ਦਾ ਨਹੀਂ ਹੈ।
ਲੇਕਿਨ ਜੇ ਉੱਥੇ ਐਕਟਿਵ ਨੇ, ਇੱਥੇ ਤਾਂ ਤੁਸੀਂ ਹਰ ਸ਼ਹਿਰ 'ਚ ਇਦਾਂ ਦੇ ਏਜੰਟ ਫੜ ਸਕਦੇ ਹੋ ਜਿਹੜੇ ਇੰਡੀਅਨਸ ਨੇ ਜਿਹੜੇ ਇੱਥੇ ਇਨਫਲੂਐਂਸ ਕੀਤੇ ਹੋਏ ਨੇ। ਔਰ ਜਿਵੇਂ ਅੱਜ ਹੀ ਸਰੀ ਤੋਂ ਮੈਨੂੰ ਇੱਕ ਸੱਜਣ ਜਿਹੜੇ ਖੁਦ ਪ੍ਰੋਮੀਨੈਂਟ ਪੱਤਰਕਾਰ ਨੇ ਉਹ ਮੈਨੂੰ ਕਹਿਣ ਲੱਗੇ ਜੀ ਤੁਹਾਡੀ ਬੜੀ ਚਰਚਾ ਹੁੰਦੀ ਹੈ। ਮੈਂ ਕਿਹਾ ਕੀ? ਕਹਿੰਦਾ ਇੱਕ ਇੰਡੀਆ ਦਾ ਯਾਰ ਜਿਹੜਾ ਪਹਿਲਾਂ ਉਹਨੂੰ ਜਦੋਂ ਵੀਜ਼ਾ ਨਹੀਂ ਸੀ ਮਿਲਦਾ ਹੁਣ ਉਹਨੂੰ ਮਿਲਦਾ, ਉਹ ਕਹਿੰਦਾ ਉਹਦੀ ਕਾਲ ਆਈ ਸੀ। ਮੈਂ ਕਿਹਾ ਜੀ ਕੀ? ਕਹਿੰਦੇ ਉਹ ਕਹਿੰਦੇ ਆ ਕਿ ਜੀ ਤੁਸੀਂ ਵੀ ਜਾਣਾ ਤਾਂ ਜਾ ਆਓ, ਤੇ ਵੈਸੇ ਤੁਹਾਡੇ ਮਿੱਤਰ ਨੇ, ਤੁਸੀਂ ਜਰਾ ਡਾਕਟਰ ਅਮਰਜੀਤ ਸਿੰਘ ਤੇ 6 ਫਾਰ ਜਸਟਿਸ ਵਾਲਿਆਂ ਨੂੰ ਕਹੋ ਕਿ ਵੀ ਜਰਾ ਹੱਥ ਹੌਲਾ ਰੱਖਿਆ ਕਰਨ ਤੇ ਇਸ ਕਿਸਮ ਦਾ। ਤੇ ਉਹ ਕਹਿੰਦਾ ਜੀ ਮੈਂ ਉਹਨੂੰ ਕਿਹਾ ਕਿ ਵੀ ਤੁਹਾਡੀ ਕੀਮਤ ਹੀ ਤਾਂ ਪੈਂਦੀ ਹੈ ਜੇ ਉਹਨਾਂ ਦਾ ਹੱਥ ਸਖਤ ਹੈ, ਤਾਂ ਹੀ ਤੁਹਾਨੂੰ ਉਹਨਾਂ ਨੇ ਹਾਇਰ ਕਰਕੇ ਰੱਖਿਆ ਹੋਇਆ ਕਿ ਵੀ। ਔਰ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਇੱਕ ਸੱਜਣ ਕਹਿਣ ਲੱਗਿਆ ਵੀ ਸਿੱਖਾਂ 'ਚ ਗਦਾਰ ਬੜੇ ਪੈਦਾ ਹੋ ਰਹੇ ਨੇ। ਮੈਂ ਕਿਹਾ ਸਰਦਾਰ ਵੀ ਬੜੇ ਨੇ। ਇਹਨਾਂ ਦੀ ਗਦਾਰਾਂ ਦੀ ਕੀਮਤ ਉਦੋਂ ਹੀ ਪੈਂਦੀ ਹੈ ਜਦੋਂ ਕਿ ਕੋਈ ਸੱਚਮੁੱਚ ਹੀਰੋ ਹੁੰਦੇ ਨੇ। ਸੋ ਜ਼ਾਹਰ ਹੈ ਜਿੱਥੇ ਜਿੱਥੇ ਐਕਟੀਵਿਟੀ ਹੋ ਰਹੀ ਹੈ ਉੱਥੇ ਇਹਨਾਂ ਦੀ ਇੱਕ ਤਾਂ ਇਹ ਇਹਨਾਂ ਦਾ ਨੈਟਵਰਕ ਗੁਰਦੁਆਰਿਆਂ ਦੇ ਵਿੱਚ ਕਿਸ ਕਿਸਮ ਦਾ ਇਹਨਾਂ ਨੇ ਖੜੇ ਕੀਤਾ ਹੈ, ਹਰ ਥਾਂ ਦੇ ਉੱਤੇ ਕੋਈ ਨਾ ਕੋਈ ਜਿਹੜਾ ਆਪਸੀ ਤਕਰਾਰ ਦੀ ਲਾਈਨ ਵੀ। ਪਰ ਹੁਣ ਖੁੱਲ ਕੇ ਇਹ ਓਵਰਗਰਾਉਂਡ ਜਿਹੜੀ ਇਹਨਾਂ ਦੀ ਪੋਲੀਟੀਕਲ ਲੌਬੀ ਹੈ ਉਹ ਜ਼ਾਹਰ ਹੈ ਸਾਹਮਣੇ ਹੈ। ਔਰ ਪਿਛਲੀਆਂ ਅਸੀਂ ਕੈਨੇਡਾ ਦੀਆਂ ਇਲੈਕਸ਼ਨਾਂ 'ਚ ਦੇਖਿਆ ਕਿ ਕਿਵੇਂ ਖੁੱਲ ਕੇ ਇਹਨਾਂ ਨੇ ਉਹ ਟਾਰਗੇਟ ਕੀਤੇ ਕੈਂਡੀਡੇਟ ਜਿਹੜੇ ਪੰਥ ਦੀ ਗੱਲ ਕਰਨ ਵਾਲੇ ਸੀ, ਉਹਨਾਂ ਨੂੰ ਹਰਾਉਣ ਦਾ। ਔਰ ਇੱਥੇ ਹੀ ਨਹੀਂ, ਹਾਲਾਂ ਟ੍ਰੈਡੀਸ਼ਨਲੀ ਇੰਡੀਅਨ ਜਿਹੜੇ ਨੇ ਉਹ ਲੇਬਰ ਪਾਰਟੀ ਜਾਂ ਐਨਡੀਪੀ ਦੇ ਨਾਲ, ਉੱਥੇ ਲੇਬਰ ਇੰਗਲੈਂਡ 'ਚ, ਕੈਨੇਡਾ 'ਚ ਐਨਡੀਪੀ ਜਾਂ ਲਿਬਰਲ ਪਾਰਟੀ ਦੇ ਨਾਲ ਰਹੇ ਨੇ। ਲੇਕਿਨ ਐਤਕੀ ਕੈਨੇਡਾ 'ਚ ਉਹਨਾਂ ਨੇ ਖੁੱਲ ਕੇ ਕੰਜ਼ਰਵੇਟਿਵ ਪਾਰਟੀ ਦੀ ਮਦਦ ਕੀਤੀ। ਹਾਲਾਂ ਕੰਜ਼ਰਵੇਟਿਵ ਹਾਰ ਗਏ, ਮਤਲਬ ਮੈਜੋਰਟੀ ਨਹੀਂ ਲਿਜਾ ਸਕੇ ਜਿਵੇਂ ਉਹਨਾਂ ਦਾ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹਦੇ ਨਾਲ ਜਿਹੜਾ ਅਸੀਂ ਲਿਬਰਲ ਜਾਂ ਐਨਡੀਪੀ ਜਿਹਦੇ 'ਚ ਸਿੱਖਾਂ ਦਾ ਪ੍ਰਭਾਵ ਹੈ ਇਹਨੂੰ ਨਿਊਟਰਲਾਈਜ਼ ਕਰਾਂਗੇ ਔਰ ਉਹਨੂੰ ਹਾਰਪਰ ਨੂੰ, ਸਟੀਫਨ ਨੂੰ ਸੱਦ ਕੇ ਆਨਰ ਕਰਨਾ ਕੰਜ਼ਰਵੇਟਿਵਸ ਦੇ ਨਾਲ ਜਿਹੜਾ ਵੋਟ ਬੈਂਕ ਉਹਨਾਂ ਨੇ ਉਧਰ। ਹੁਣ ਇੰਗਲੈਂਡ ਦੇ ਵਿੱਚ 22 ਦਸੰਬਰ ਨੂੰ ਵੋਟਾਂ ਪੈਣ ਜਾ ਰਹੀਆਂ। ਹੁਣ ਜ਼ਾਹਰ ਹੈ ਉੱਥੇ ਇੱਕ ਸਟੇਜ ਦੇ ਉੱਤੇ ਹੁਣ ਕੰਜ਼ਰਵੇਟਿਵ ਉਹਨਾਂ ਦੀ ਜਿਹੜੀ ਦੂਸਰੀ ਪਾਰਟੀ ਹੈ ਉਹ ਤਾਂ ਉਹੀ ਹੈ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਸਖਤ ਕਾਨੂੰਨ ਬਣਾਉਣ ਵਾਲੇ ਨੇ, ਜਿਹੜੇ ਰੇਸਿਸਟ ਗੋਰੇ ਪੂਰੇ ਰੈਡ ਨੈਕ ਜਿਹੜੇ ਉਸ ਰੇਸਿਜ਼ਮ ਦੇ ਹਾਮੀ ਰਹੇ ਨੇ। ਇਸ ਦੇ ਉਲਟ ਜਿਹੜੀ ਲੇਬਰ ਪਾਰਟੀ ਹੈ ਉਹ ਉਹਨਾਂ ਦਾ ਹਮੇਸ਼ਾ, ਕਿਉਂਕਿ ਪਾਰਟੀ ਦੱਸਦੀ ਵੀ ਆਮ ਵਰਕਰਾਂ ਦੀ ਪਾਰਟੀ, ਉਹਨਾਂ ਦੇ ਹੱਕਾਂ ਲਈ ਔਰ ਪ੍ਰੋ ਇੰਡੀਆ ਵੀ ਰਹੀ ਹੈ ਲੇਬਰ ਪਾਰਟੀ ਹਮੇਸ਼ਾ। ਜਦੋਂ 47 ਦੇ ਵਿੱਚ ਈਵਨ ਜਿਹੜਾ ਉਹਨੂੰ ਸਬ ਕੰਟੀਨੈਂਟ ਨੂੰ ਡਿਵਾਈਡ ਕਰਕੇ ਇੰਡੀਆ ਪਾਕਿਸਤਾਨ ਬਣਾਇਆ, ਜੇ ਚਰਚਲ ਦੀ ਪਾਰਟੀ ਦੀ ਹਕੂਮਤ ਹੁੰਦੀ ਤਾਂ ਉਹ ਕਦੇ ਵੀ ਨਾ ਇਹਨਾਂ ਨੂੰ ਸੋ ਕਾਲਡ ਆਜ਼ਾਦੀ ਦਿੰਦਾ। ਉਸ ਵੇਲੇ ਵੀ ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ, ਲੇਬਰ ਪਾਰਟੀ ਦੀ ਗਵਰਨਮੈਂਟ ਬਣੀ। ਹਾਲਾਂਕਿ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜਾ ਲੀਡ ਟੂ ਵਿਕਟਰੀ ਹੈ ਉਹ ਚਰਚਲ ਨੇ ਕੀਤਾ। ਚਰਚਲ ਦੀ ਅਗਵਾਈ, ਚਰਚਲ ਖੁਦ ਤਾਂ ਆਪਣੀ ਸੀਟ ਜਿੱਤ ਗਿਆ ਲੇਕਿਨ ਕੰਜ਼ਰਵੇਟਿਵ ਪਾਰਟੀ ਹਾਰ ਗਈ, ਮੈਜੋਰਟੀ ਨਹੀਂ ਸੀ ਲਿਜਾ ਸਕੀ। ਹੁਣ ਉਹੀ ਲੇਬਰ ਪਾਰਟੀ ਉਹਦੇ 'ਚ ਜ਼ਾਹਰ ਹੈ ਕਿ ਇਸ ਵੇਲੇ ਜਿਹੜੇ ਉਹਨਾਂ ਦੇ ਉੱਥੇ ਲੀਡਰ ਨੇ ਜੈਰਮੀ ਕਾਰਬਨ, ਇੱਕ ਬੜਾ ਵੋਕਲ ਔਰ ਸਿੱਖਾਂ ਕਸ਼ਮੀਰੀਆਂ ਦੇ ਮੁੱਦੇ ਤੇ ਵੋਕਲ ਆਵਾਜ਼ ਚੁੱਕਣ ਵਾਲਾ ਲੀਡਰ ਹੈ। ਇਹਨਾਂ ਹੀ ਜੈਰਮੀ ਕਾਰਬਨ ਨੇ ਇੱਕ ਮੰਗ ਕੀਤੀ ਹੋਈ ਹੈ ਕਿ ਭਾਈ ਤੁਸੀਂ ਜੂਨ 84 ਦੇ ਹਵਾਲੇ ਨਾਲ ਇੰਗਲੈਂਡ ਦੀ ਸਰਕਾਰ ਦਾ ਕੀ ਰੋਲ ਰਿਹਾ ਹੈ, ਡੀਕਲਾਸੀਫਾਈ ਜਿਹੜੇ ਡਾਕੂਮੈਂਟ ਹੋਏ 30 ਸਾਲ ਬਾਅਦ। ਉਹਦੇ ਸਾਹਮਣੇ ਆਇਆ ਕਿ ਫੈਬਰੂਰੀ 84 'ਚ ਇੰਦਰਾ ਗਾਂਧੀ ਨੇ ਥੈਰੇਸਾ ਮੇ ਨੂੰ ਲਿਖਿਆ ਕਿ ਜੀ ਸਾਡੀ ਹੈਲਪ ਕਰੋ ਔਰ ਦਰਬਾਰ ਸਾਹਿਬ ਦੇ ਉਸ ਹਮਲੇ ਵੇਲੇ। ਔਰ ਉਹਨੇ ਆਪਣੀ ਇੰਟੈਲੀਜੈਂਸ ਏਜੰਸੀਆਂ ਦੀ ਟੀਮ ਜਿਹੜੀ ਹੈ ਭੇਜੀ ਜਿਨ੍ਹਾਂ ਨੇ ਜਾ ਕੇ ਉੱਥੇ ਰੇਕੀ ਕੀਤੀ ਔਰ ਉਹਦੇ 'ਚ ਉਹਨਾਂ ਨੇ ਕੀ ਹੈਲਪ ਕੀਤੀ ਉਹ ਅਗਲੇ ਡਾਕੂਮੈਂਟ ਉਹਨਾਂ ਨੇ ਦੁਬਾਰਾ ਕਲਾਸੀਫਾਈ ਕਰ ਦਿੱਤੇ। ਸੋ ਇਹ ਮੰਗ ਸਿੱਖ ਜਥੇਬੰਦੀਆਂ ਵੱਲੋਂ ਕਿ ਭਾਈ ਇੱਕ ਟਰੂਥ ਕਮਿਸ਼ਨ ਔਰ ਉਹਦੇ ਸਾਹਮਣੇ ਦੀ ਇਨਵੈਸਟੀਗੇਸ਼ਨ ਹੋਏ ਕਿ ਭਾਈ ਜਿਹੜੇ ਹਜ਼ਾਰਾਂ ਬੇਗੁਨਾਹ ਸਿੱਖ ਜੂਨ 84 'ਚ ਮਾਰੇ ਗਏ ਉਹਦੇ 'ਚ ਥੈਰੇਸਾ ਮੇ ਦੀ ਪਾਰਟੀ ਨੇ ਕੀ ਰੋਲ ਅਦਾ ਕੀਤਾ। ਬਿਲਕੁਲ ਹੁਣ ਜ਼ਾਹਰ ਹੈ ਕਿ ਉੱਥੇ ਇਹਨਾਂ 22 ਦਸੰਬਰ ਦੀਆਂ ਚੋਣਾਂ ਤੋਂ ਪਹਿਲਾਂ ਹੁਣ ਕਿਉਂਕਿ ਲੇਬਰ ਪਾਰਟੀ ਨੇ ਹੀ ਪਿਛਲੇ ਦਿਨਾਂ 'ਚ ਇੱਕ ਰੈਜ਼ੋਲੂਸ਼ਨ ਕੀਤਾ ਜਦੋਂ ਕਸ਼ਮੀਰ ਦੇ ਵਿੱਚ ਇਹਨਾਂ ਨੇ ਕੰਪਲੀਟ ਲਾਕਡਾਊਨ ਕੀਤਾ 5 ਅਗਸਤ ਨੂੰ, ਤੇ ਲੇਬਰ ਪਾਰਟੀ ਨੇ ਇਸ ਨੂੰ ਕੰਡੈਮ ਵੀ ਕੀਤਾ ਔਰ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ UN ਚਾਰਟਰ ਦੇ ਥੱਲੇ ਜਿਹੜਾ ਉਹ ਪਲੇਬਸਾਈਟ ਕਰਵਾਉਣ ਦੀ ਜਿਹੜੀ ਹੈ ਉਹ ਮੰਗ ਵੀ ਕੀਤੀ। ਔਰ ਉਸ ਤੋਂ ਬਾਅਦ ਇੰਡੀਅਨਸ ਨੇ ਇੰਨਾ ਪ੍ਰੈਸ਼ਰ ਬਿਲਟ ਕੀਤਾ, ਉਹਨਾਂ ਨੇ ਇੱਕ ਪਾਸੇ ਤਾਂ ਇਹ ਲੌਬੀ ਸ਼ੁਰੂ ਕੀਤੀ ਕਿ ਵੀ ਸਾਰੇ ਕੰਜ਼ਰਵੇਟਿਵ ਜਾਓ। ਹਾਲਾਂ ਪਹਿਲਾਂ ਵੀ ਇੰਡੀਅਨ ਪਿਛਲੀਆਂ ਚੋਣਾਂ ਵੇਲੇ ਵੀ ਇੰਡੀਅਨਸ ਨੇ ਇਹ ਦੇਖਦਿਆਂ ਹੋਇਆ, ਕਿਉਂਕਿ ਇੰਗਲੈਂਡ ਦੇ ਵਿੱਚ, ਬ੍ਰਿਟਨ 'ਚ ਰਾਦਰ
ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਵੀ ਹੈ, ਕਸ਼ਮੀਰੀ ਵੀ ਨੇ, ਖਾਸ ਤੌਰ ਤੇ ਮੀਰਪੁਰੀ ਔਰ ਸਿੱਖ ਵੀ ਨੇ। ਸੋ ਇਹ ਕਾਫੀ ਇਨਫਲੂਐਂਸ ਵੀ ਰੱਖਦੇ ਨੇ, ਜਿਵੇਂ ਲਾਰਡ ਨਜ਼ੀਰ ਹਾਊਸ ਆਫ ਲਾਰਡਸ ਦੇ ਵਿੱਚ ਹੈ, ਔਰ 2 ਸਿੱਖ MP ਵੀ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਪਿਛਲੀਆਂ ਚੋਣਾਂ 'ਚ ਬਣੇ। ਹੁਣ ਇਹਨਾਂ ਨੇ ਪੂਰੀ ਇੱਕ ਲੌਬੀ ਸ਼ੁਰੂ ਕੀਤੀ ਹੋਈ ਹੈ ਕਿ ਇਹਨਾਂ ਦੋਨਾਂ ਨੂੰ ਹਰਾਣਾ, ਪ੍ਰੀਤ ਗਿੱਲ ਨੂੰ ਵੀ ਔਰ ਤਨਮਨਜੀਤ ਸਿੰਘ ਨੂੰ ਵੀ, ਕਿ ਜੀ ਇਹ ਕਸ਼ਮੀਰੀਆਂ ਦੇ ਮੁੱਦੇ ਤੇ ਉਹਨਾਂ ਨੇ ਆਵਾਜ਼ ਚੁੱਕੀ ਹੈ, ਜਾਂ ਸਿੱਖਾਂ ਦੇ ਮੁੱਦੇ ਦੇ ਉੱਤੇ ਜਿਵੇਂ ਪ੍ਰੀਤ ਗਿੱਲ ਖੁੱਲ੍ਹ ਕੇ ਗੱਲ ਕਰਦੀ ਹੈ, ਜਾਂ ਇਹ ਮੰਗ ਹੈ ਕਿ ਜਿਹੜੀ ਉਹਨਾਂ ਦੀ ਸੈਂਸਸ ਹੈ ਉਹਦੇ 'ਚ ਸਾਨੂੰ ਸਿੱਖਾਂ ਨੂੰ ਅੱਡ ਐਥਨੀਸਿਟੀ ਦੇ ਥੱਲੇ ਅੱਡ ਖਾਨੇ 'ਚ ਰੱਖਿਆ ਜਾਏ। ਸੋ ਇੱਕ ਪਾਸੇ ਕਿਉਂਕਿ ਉਹ ਦੋਨਾਂ ਦਾ ਸੰਬੰਧ ਹੀ ਲੇਬਰ ਪਾਰਟੀ ਨਾਲ ਹੈ, ਸੋ ਓਵਰਆਲ ਵੀ ਇੱਕ ਕੈਂਪੇਨ ਬਿਲਡ ਕੀਤਾ ਉਹਨਾਂ ਨੇ ਹੁਣ ਇੰਗਲੈਂਡ 'ਚ, ਜਿਹਦਾ ਪ੍ਰਭਾਵ ਮੈਂ ਅੱਜ ਜਦੋਂ ਇਹ ਖਬਰ ਦੇਖੀ ਤੇ ਮੈਂ ਕਿਹਾ ਕਿ ਵੀ ਹੁਣ ਕਾਫੀ ਹੱਦ ਤੱਕ ਜਿਹੜੀ ਹਿੰਦੂ ਲੌਬੀ ਹੈ ਉਹ ਲੇਬਰ ਪਾਰਟੀ ਨੂੰ ਵੀ ਇਨਫਲੂਐਂਸ ਕਰ ਰਹੀ ਹੈ, ਕਿਉਂਕਿ ਵੋਟ ਬੈਂਕ ਤਾਂ ਹੈ। ਔਰ ਜਿਵੇਂ ਹੁਣ 22 ਦਸੰਬਰ ਵਾਲੀਆਂ ਜਿਹੜੀਆਂ ਵੋਟਾਂ ਹੋਣਗੀਆਂ ਇਹ ਵੀ ਕੁਆਇਟ ਕਲੋਜ਼ ਹੋਣਗੀਆਂ ਜੀ, ਕਿਉਂਕਿ ਜ਼ਾਹਰ ਹੈ ਕੰਜ਼ਰਵੇਟਿਵ ਪਾਰਟੀ ਔਰ ਜਿਹੜਾ ਯੂਰਪੀਅਨ ਯੂਨੀਅਨ ਚੋਂ ਨਿਕਲਣ ਦੀ ਲਾਈਨ, ਉਸ ਬ੍ਰੈਕਸਿਟ ਜਿਹਨੂੰ ਕਹਿੰਦੇ ਨੇ, ਉਸ ਸਾਰੇ 'ਚ ਉੱਥੇ ਕਾਫੀ ਕੁਛ ਹੀ ਪਹਿਲਾਂ ਹੀ 3rd ਰੇਟ ਪਾਰਟੀ ਬ੍ਰਿਟਨ ਬਣਿਆ ਹੋਇਆ ਸੀ, ਪਰ ਇਸ ਸਾਰੇ ਦੇ ਵਿੱਚ ਇਹਨਾਂ ਦਾ ਹੋਰ ਵੀ ਖਿਲਾਰਾ ਪਿਆ ਹੋਇਆ ਹੈ। ਸਕਾਟਲੈਂਡ ਦੇ ਵਿੱਚ ਵਾਪਸ ਰੈਫਰੈਂਡਮ ਦੀ ਮੰਗ ਉੱਠ ਰਹੀ ਹੈ, ਔਰ ਕੋਈ ਇਕਨੋਮੀ ਵਾਈਜ਼ ਵੀ ਕੋਈ ਬਹੁਤ ਬਿਹਤਰ ਨਹੀਂ ਕਰ ਰਹੇ। ਸੋ ਉਹਨਾਂ ਹਾਲਾਤਾਂ 'ਚ ਇਸ ਵਾਰ ਵੀ ਜਿਹੜੀ ਹੈ ਇਲੈਕਸ਼ਨ ਬੜੀ, ਕਿਉਂਕਿ ਹੁਣ ਪਹਿਲਾਂ ਤਾਂ ਹੁੰਦਾ ਅਮਰੀਕਾ 'ਚ ਤਾਂ ਚਲੋ ਅਜੇ ਤੱਕ ਵੀ 2 ਪਾਰਟੀ ਸਿਸਟਮ ਹੈ, ਡੈਮੋਕ੍ਰੈਟ ਹੈ, ਰਿਪਬਲਿਕਨ ਹੈ। ਇੰਗਲੈਂਡ UK ਦੇ ਵਿੱਚ ਜਿਹੜਾ ਹੁਣ ਕੱਲਾ ਲੇਬਰ ਕੰਜ਼ਰਵੇਟਿਵ ਨਹੀਂ ਹੈ, ਜਿਵੇਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਹੈ, ਜਿਹੜੀਆਂ ਸੀਟਾਂ ਅੱਗੇ ਮੰਨੀਆਂ ਹੀ ਜਾਂਦੀਆਂ ਸੀ ਜੀ ਫਲਾਣੀ ਪਾਰਟੀ ਨੂੰ ਜਾਣਗੀਆਂ ਲੇਬਰ ਨੂੰ, ਉੱਥੇ ਸਕਾਟਿਸ਼ ਨੈਸ਼ਨਲਿਸਟ ਪਾਰਟੀ ਲੈ ਜਾਂਦੀ ਹੈ 30-35 ਸੀਟਾਂ। ਇਸੇ ਤਰ੍ਹਾਂ ਵਿੱਚ ਵਿਚਾਲੇ 1-2 ਐਨਵਾਇਰਨਮੈਂਟਲ ਗਰੁੱਪਸ ਦੀਆਂ ਪਾਰਟੀਆਂ ਵੀ ਨੇ, ਇੱਕ ਸ਼ਾਇਦ ਨਿਊ ਲਿਬਰਲ ਜਾਂ ਨਿਊ ਡੈਮੋਕ੍ਰੈਟ ਦੇ ਥੱਲੇ ਵੀ ਕੋਈ ਪਾਰਟੀ ਹੈ। ਸੋ ਕੁੱਲ ਮਿਲਾ ਕੇ ਉੱਥੇ ਹੌਚ-ਪੌਚ ਜਿਹਾ ਬਣ ਜਾਂਦਾ ਹੈ। ਕਨਵਿੰਸਿੰਗ ਜਿਹੜੀ ਹੈ ਵਿਕਟਰੀ ਨਹੀਂ ਹੁੰਦੀ ਜਦੋਂ ਤੱਕ ਤੁਹਾਡੇ ਕੋਲ ਐਬਸੋਲੂਟ ਮੈਜੋਰਿਟੀ ਨਾ ਹੋਏ, ਜਦੋਂ ਪਾਰਲੀਮੈਂਟ 'ਚ ਲੈਜਿਸਲੇਸ਼ਨ ਵੀ ਪੇਸ਼ ਹੁੰਦੇ ਨੇ। ਸੋ ਮੇਰਾ ਖਿਆਲ ਹੈ ਵੀ ਜਿਹੜੀ ਲੇਬਰ ਪਾਰਟੀ ਨੇ, ਜਿਹੜੀ ਇਹ ਖਬਰ ਹੈ ਕਿ UK's ਲੇਬਰ ਪਲੇਜਸ ਜਲਿਆਂਵਾਲਾ ਬਾਗ ਐਪੋਲੋਜੀ ਇਨ ਇਲੈਕਸ਼ਨ ਮੈਨੀਫੈਸਟੋ, ਸੋ ਹੁਣ ਲੇਬਰ ਪਾਰਟੀ ਨੇ ਆਪਣਾ 107 ਸਫ਼ਿਆਂ ਦਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਐਲਾਨਿਆ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਸਾਨੂੰ ਅਸੀਂ ਪਾਵਰ 'ਚ ਆਏ ਤੇ ਫਿਰ ਅਸੀਂ ਜਿਹੜਾ ਜਲਿਆਂਵਾਲੇ ਬਾਗ 'ਚ ਜੋ 100 ਸਾਲ ਪਹਿਲਾਂ ਕਾਰਾ ਕੀਤਾ ਸੀ, ਮਾਈਕਲ ਆਡਵਾਇਰ ਪੰਜਾਬ ਦਾ ਲੈਫਟੀਨੈਂਟ ਗਵਰਨਰ ਔਰ ਜਨਰਲ ਡਾਇਰ ਮੌਕੇ ਤੇ, ਅਸੀਂ ਜਿਹੜਾ ਵੀ ਵਿਲ ਇੱਕ ਜੱਜ ਲੈਡ ਇਨਕੁਆਰੀ ਹੋਏਗੀ ਇਨਟੂ ਬ੍ਰਿਟਨਸ ਇਨਜਸਟਿਸਿਸ ਆਫ ਦਾ ਪਾਸਟ, including a public review of the country's role in Operation Blue Star, referred to as the Amritsar Massacre। ਹੁਣ ਇਹ ਹੈ ਵੀ ਹੁਣ ਤੱਕ ਲੇਬਰ ਨੇ ਇਸ ਮਾਮਲੇ 'ਚ ਖੁੱਲ੍ਹ ਕੇ ਸਟੈਂਡ ਲਿਆ ਹੋਇਆ ਸੀ ਕਿ ਵੀ ਜੱਜ ਇਨਕੁਆਰੀ ਹੋਣੀ ਚਾਹੀਦੀ ਹੈ, ਜੋ ਦਰਬਾਰ ਸਾਹਿਬ 'ਚ ਜੂਨ 84 'ਚ ਹੋਇਆ। ਹੁਣ ਜੂਨ 84 ਨੂੰ ਜਲਿਆਂਵਾਲੇ ਬਾਗ 100 ਸਾਲ ਪਹਿਲਾਂ ਦੇ ਨਾਲ ਗਰੁੱਪ ਟੁਗੈਦਰ ਕਰ ਦੇਣਾ, ਇਹ ਹਿੰਦੂ ਲੌਬੀ ਦੀ ਸਕਸੈਸ ਹੈ। ਇਹ ਸਾਡੇ ਕਾਜ਼ ਨੂੰ ਡਿਲੂਟ ਕਰਦਾ। ਕੰਜ਼ਰਵੇਟਿਵਸ ਤਾਂ ਪਹਿਲਾਂ ਹੀ ਉਹਨਾਂ ਨੇ, ਥੈਰੇਸਾ ਮੇ ਨੇ ਤਾਂ ਕੋਆਪਰੇਟ ਕੀਤਾ ਹੋਇਆ, ਉਹ ਤਾਂ ਉਹਨਾਂ ਨੇ ਤਾਂ ਲਿਡ ਉੱਤੇ ਉੱਪਰ ਰੱਖੀ ਹੋਈ ਹੈ। ਹੁਣ ਜਲਿਆਂਵਾਲਾ ਬਾਗ ਨੂੰ ਲੈ ਕੇ 1919 100 ਸਾਲ ਪਹਿਲਾਂ ਵਾਪਰਿਆ, ਉਸ ਤੋਂ ਬਾਅਦ ਕਮਿਸ਼ਨ ਬਣਿਆ ਸੀ ਹੰਟਰ ਕਮਿਸ਼ਨ, ਔਰ ਜਲਿਆਂਵਾਲਾ ਬਾਗ ਉਹ ਹੈ ਜਿਹਦੇ 'ਚ 500-600 ਬੰਦਾ ਮਾਰਿਆ ਗਿਆ ਸੀ, 500-700 ਜ਼ਖਮੀ ਸੀ, ਉਹਨਾਂ ਨੂੰ ਸ਼ਨਾਖਤ ਵੀ ਹੋਈ, ਕੰਪਨਸੇਸ਼ਨ ਵੀ ਦਿੱਤੇ ਗਏ। ਜਿਹੜਾ ਵੀ ਕੋਈ ਜਾਂਦਾ ਹੈ, ਕੋਈ ਕੁਈਨ ਗਈ, ਕੋਈ ਦੂਜੀ ਗਈ, ਉਹਨਾਂ ਨੇ ਕਿਸੇ ਤਰੀਕੇ ਨਾਲ ਰਿਗਰੈਟ ਵੀ ਕੀਤਾ। ਲੇਕਿਨ ਹੁਣ ਜੇ ਅਸੀਂ ਨਾ 72 ਸਾਲਾਂ 'ਚ ਡੈਮੋਕ੍ਰੇਸੀ ਦੇ ਨਾਂ ਥੱਲੇ ਇੰਡੀਅਨ ਸਿਸਟਮ ਵੱਲ ਦੇਖੀਏ, ਇਹਨਾਂ ਨੇ ਤਾਂ ਕਿੰਨੇ ਜਲਿਆਂਵਾਲੇ ਬਾਗ ਕਰ ਦਿੱਤੇ ਨੇ। ਬਿਲਕੁਲ, ਨੋ ਡਾਊਟ। ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ ਹੈ, 3.5 ਮਹੀਨੇ ਤੋਂ ਜ਼ਿਆਦਾ ਵਕਤ ਹੋ ਗਿਆ ਹੈ, ਔਰ ਉਸੇ ਕਸ਼ਮੀਰ ਦੇ ਵਿੱਚ ਜਿਹਦੀ 49 ਪੇਜ UN ਦੀ ਰਿਪੋਰਟ ਹੈ, ਐਮਨੈਸਟੀ ਇੰਟਰਨੈਸ਼ਨਲ ਜਿਹੜੀ ਇੰਗਲੈਂਡ ਜਿਹਦਾ ਬੇਸ ਹੈ, ਐਮਨੈਸਟੀ ਇੰਟਰਨੈਸ਼ਨਲ ਦੇ 4 ਦਫ਼ਤਰਾਂ ਦੇ ਉੱਤੇ ਜਿਹੜਾ ਬੈਂਗਲੁਰੂ ਔਰ ਦਿੱਲੀ ਦੇ ਵਿੱਚ ਛਾਪੇ ਮਾਰ ਕੇ ਜੀ ਤੁਸੀਂ 30 ਕਰੋੜ ਦੀ ਮਨੀ ਲਾਂਡਰਿੰਗ ਕਰ ਰਹੇ ਹੋ, ਤੁਹਾਡਾ ਫਲਾਣਾ ਅਕਾਊਂਟ ਨਹੀਂ ਹੈ ਤੇ ਢਮਕਾ ਨਹੀਂ ਹੈ, ਉਹਦੀ ਤੁਸੀਂ ਹਰਾਸਮੈਂਟ ਕਰ ਰਹੇ ਹੋ। ਔਰ ਉਹ ਇੰਗਲੈਂਡ 'ਚ ਬੈਠਾ ਜਿਹੜੇ ਨੇ, ਉਹ 100 ਸਾਲ ਪਹਿਲਾਂ ਕੀ ਹੋਇਆ ਸੀ, ਉਹ ਜਿਹੜਾ ਉਹਦੀ ਐਪੋਲੋਜੀ ਅਸੀਂ ਕਰਾਂਗੇ, ਜਾਂ ਐਪੋਲੋਜੀ ਕਰਨ ਜਾਂ ਕਮਿਸ਼ਨ ਉਹ ਵੀ ਦੇਖੇਗਾ, ਇਹ ਵੀ ਦੇਖੇਗਾ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ
ਇਹਨਾਂ ਨੇ ਇੱਕ ਪਾਸੇ ਤਾਂ ਏਜੰਸੀਆਂ ਦੇ ਨੈਟਵਰਕ ਰਾਹੀਂ ਕਿਵੇਂ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰ ਰਹੇ ਨੇ। ਜੀ ਅਸੀਂ ਇਸ ਦੇ ਉੱਤੇ ਪੂਰਾ ਸੈਗਮੈਂਟ ਜਿਹੜੀ ਬ੍ਰਸਲਸ ਬੇਸਡ ਯੂਰੋ ਲੈਬ ਦੇ ਥੱਲੇ ਜਿਹੜੀ NGO ਸੀ ਜਿਹਨੇ ਇਹ ਸਾਹਮਣੇ ਲਿਆਂਦਾ ਕਿ ਕਿਵੇਂ 65 ਦੇਸ਼ਾਂ ਦੇ ਵਿੱਚ 265 ਵੈਬਸਾਈਟ, ਨਿਊਜ਼ ਪੋਰਟਲ, ਥਿੰਕ ਟੈਂਕ, NGOs ਇਹਨਾਂ ਨੇ ਕ੍ਰੀਏਟ ਕੀਤੀਆਂ ਹੋਈਆਂ ਜੀ। ਜਿਹੜੀਆਂ ਪਾਕਿਸਤਾਨ ਦੇ ਖਿਲਾਫ ਖਬਰਾਂ ਪਲਾਂਟ ਕਰਦੇ ਨੇ, ਜਿਹੜੀਆਂ ਇੰਡੀਆ ਦੇ ਹੱਕ ਦੇ ਵਿੱਚ ਝੂਠੀਆਂ ਖਬਰਾਂ, ਔਰ ਇਹ ਨਹੀਂ ਹੈ ਉਹਨਾਂ ਦੇ ਵਿੱਚ ਕੋਈ ਪੁਰਤਗਾਲ ਤੋਂ ਛਪ ਰਿਹਾ ਜਿਹਨੂੰ ਪੁਰਤਗਾਲਸ ਡੇਲੀ ਕਹਿ ਰਹੇ ਨੇ, ਕੋਈ ਡਬਲਿਨ ਦੇ ਨਾਲ ਜੁੜਿਆ ਹੋਇਆ ਹੈ, ਕੋਈ ਨਿਊ ਦਿੱਲੀ ਟਾਈਮਸ ਹੈ, ਔਰ ਇਹਨਾਂ ਦਾ ਹੀ ਉਹ ਸਾਰਾ ਸ਼੍ਰੀਵਾਸਤਵਾ ਗਰੁੱਪ, ਔਰ ਇਹ ਉਸ NGO ਦੀ ਇਨਵੈਸਟੀਗੇਸ਼ਨ ਹੈ ਕਿ ਉਹੀ ਸ਼੍ਰੀਵਾਸਤਵਾ ਗਰੁੱਪ ਹੈ ਜਿਹਨੇ 23 ਕੇ 27 ਜਿਹੜੇ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਸਾਰੇ ਰੈੱਡ ਨੈਕ ਉਹਨਾਂ ਦਾ ਕਸ਼ਮੀਰ ਦਾ ਆਸ਼ੀ ਦੌਰਾ ਆਰਗੇਨਾਈਜ਼ ਕੀਤਾ। ਸੋ ਇਹਨਾਂ ਦਾ ਨੈਟਵਰਕ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਕੈਂਸਰ ਹੈ ਇਹ ਸਿਰਫ ਇਹ ਨਹੀਂ ਹੈ ਵੀ ਉੱਥੇ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਵਿੱਚ ਆਵਾਜ਼ ਹੀ। ਹੁਣ ਕੱਲ੍ਹ ਹੀ ਇਹ ਰਾਹੁਲ ਗਾਂਧੀ ਕਹਿ ਰਿਹਾ ਸੀ ਕਿ ਮੀਡੀਆ ਤਾਂ ਬਿਲਕੁਲ ਖਤਮ ਹੋ ਗਿਆ, ਉਹ ਤਾਂ ਸੋਲਡ ਆਊਟ ਹੈ। ਸੋਲਡ ਆਊਟ ਨਹੀਂ ਹੈ, ਉਹ ਤਾਂ ਉਹਨਾਂ ਨੇ ਉਸ ਲੈਵਲ ਤੱਕ ਜਾ ਕੇ ਉਹ ਆਪਣੇ ਨੈਰੇਟਿਵ ਨੂੰ, ਔਰ ਜੋ ਹਾਲ ਕਸ਼ਮੀਰ 'ਚ ਕਰ ਰਹੇ ਨੇ, ਜੋ ਲਿੰਚਿੰਗ ਦੇ ਨਾਂ ਥੱਲੇ ਹੋਰ ਅੱਜ ਵੀ ਪਿਛਲੇ ਕੱਲ ਬੰਗਾਲ ਦੇ ਵਿੱਚ, ਹੁਣ ਕਿਉਂਕਿ ਇਹਨਾਂ ਨੇ ਮਮਤਾ ਬੈਨਰਜੀ ਤੋਂ ਉੱਥੋਂ ਸੀਟਾਂ ਖੋਈਆਂ ਨੇ ਪਾਰਲੀਮੈਂਟ ਦੇ ਹਵਾਲੇ ਨਾਲ ਵੀ ਪਾਰਲੀਮੈਂਟ ਦੀਆਂ ਚੋਣਾਂ 'ਚ, ਔਰ ਉਹਨੂੰ ਸਟੇਟ ਨੂੰ ਅਨਸੈਟ ਹੁਣ ਜਿਹੜਾ ਫੋਕਸ ਜਾ ਰਿਹਾ, ਔਰ ਵੈਸਟ ਬੰਗਾਲ ਐਸਾ ਸੂਬਾ ਹੈ ਜਿੱਥੇ ਲਗਭਗ 30% ਆਬਾਦੀ ਮੁਸਲਮਾਨਾਂ ਦੀ ਹੈ। ਸੋ ਇਹ ਉੱਥੇ ਹੁਣ ਵਾਇਲੈਂਸ ਕਰਵਾਉਣਗੇ। ਹਾਲਾਂਕਿ ਇਸ ਸਾਰੇ 'ਚ ਇੱਕ ਪੋਜ਼ਿਟਿਵ ਗੱਲ ਹੋਈ ਹੈ ਵੀ, ਔਰ ਇਹ ਅਕਾਲੀ ਜਿਹੜਾ ਬਾਦਲ ਵਰਗੇ ਜਿਹੜੇ BJP ਨਾਲ ਪਤੀ ਪਤਨੀ ਦਾ ਰਿਸ਼ਤਾ ਦੱਸਦੇ ਨੇ ਆਪਣਾ, ਕਿ ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੇ ਜਿਹਦੀਆਂ ਆਧੀਆਂ ਸੀਟਾਂ ਸੀ BJP ਨਾਲੋਂ, ਕਦੇ ਉਹ ਸੋਚ ਵੀ ਨਹੀਂ ਸੀ ਸਕਦੇ ਵੀ ਉਹ ਆਪਣੇ ਬਲਬੂਤੇ ਦੇ ਚੀਫ ਮਿਨਿਸਟਰ ਬਣ ਸਕਦੇ। ਉਹਨਾਂ ਨੇ ਐਨ ਮੌਕੇ ਤੇ ਆ ਕੇ ਜਦੋਂ ਉਹਨਾਂ ਦੀ ਮੈਜੋਰਟੀ ਦੋਨਾਂ ਦੀ ਇਲੈਕਸ਼ਨਾਂ ਇਕੱਠੀਆਂ ਲੜੀਆਂ BJP ਨਾਲ, ਉਹਨਾਂ ਨੇ ਕਿਹਾ ਜੀ ਸੁੱਟੋ ਚੀਫ ਮਿਨਿਸਟਰੀ, 2.5 ਸਾਲ ਤੁਹਾਡੀ 2.5 ਸਾਲ ਸਾਡੀ। BJP ਦਾ ਚਾਣਕਿਆ ਬਣਿਆ, ਜਿਹਨੂੰ ਚਾਣਕਿਆ ਕਹਿੰਦੇ ਨੇ। ਅਸੀਂ ਚਾਣਕਿਆ ਨੂੰ ਉਹਨਾਂ ਨੇ ਧੋਬੀ ਪਟੜਾ ਮਾਰਿਆ ਅਮਿਤ ਸ਼ਾਹ ਨੂੰ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ ਨਾਲ ਸਰਕਾਰ ਹੀ ਨਹੀਂ ਬਣਾਉਣੀ, ਔਰ ਆਲਰੇਡੀ ਉਧਵ ਠਾਕਰ ਜਿਹੜਾ ਅੱਜ ਕੱਲ੍ਹ 'ਚ ਉਹਨੇ ਚੀਫ ਮਿਨਿਸਟਰ ਬਣ ਜਾਣਾ, ਕਿਉਂਕਿ NCP ਜਿਹੜੀ ਸ਼ਰਦ ਪਵਾਰ ਦੀ ਔਰ ਕਾਂਗਰਸ ਉਹ ਵੀ ਗਵਰਨਮੈਂਟ ਦੇ ਵਿੱਚ ਉਹਦੇ ਨਾਲ ਆ ਰਹੇ ਨੇ। ਸ਼ਿਵ ਸੈਨਾ ਦਾ ਚੀਫ ਮਿਨਿਸਟਰ ਹੋਏਗਾ, ਉਹਨਾਂ ਦੋਨਾਂ ਹੀ ਪਾਰਟੀਆਂ ਦਾ, ਕਾਂਗਰਸ ਦਾ ਔਰ ਉਹਨਾਂ ਦਾ ਡਿਪਟੀ ਚੀਫ ਮਿਨਿਸਟਰ ਹੋਏਗਾ। ਪਰ ਮੈਂ ਇਸ ਨੂੰ ਇੱਕ ਉਦਾਹਰਣ ਦੇ ਤੌਰ ਤੇ ਇਸ ਲਈ ਨਹੀਂ ਕਿ ਉਹ ਕੋਈ ਬੈਟਰ ਹੋਣਗੇ, ਹਾਲਾਂਕਿ ਇਹ ਜਿਹੜਾ ਹਿੰਦੂਤਵਾ ਦਾ ਏਜੰਡਾ ਸ਼ਿਵ ਸੈਨਾ ਨੇ ਲਿਆ ਲੇਟਰ ਔਨ ਬਾਬਰੀ ਮਸਜਿਦ ਔਰ ਉਹਦੇ ਵੇਲੇ, ਓਰੀਜਨਲੀ ਤਾਂ ਉਹਨਾਂ ਦਾ ਸਾਰਾ ਏਜੰਡਾ ਹੀ ਮਰਾਠਾ ਮਾਨਸ ਦਾ ਰਿਹਾ ਕਿ ਜੀ ਮਰਾਠਿਆਂ ਦੇ ਇੰਟਰਸਟ ਨੇ ਸਾਡੇ ਸਾਹਮਣੇ, ਔਰ ਉਹ ਵਿਸਰਲ ਹੇਟਰੇਡ ਹੈ ਉਹਨਾਂ ਦੀ ਗੁਜਰਾਤੀਆਂ ਦੇ ਲਈ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇਸ ਜਨਰੇਸ਼ਨ ਨੂੰ ਪਤਾ ਹੈ ਕਿ ਵੀ ਇਹ ਜਿਹੜਾ ਸਟੇਟ ਆਫ ਬੰਬਈ ਵੀ ਉਹਨੂੰ ਕਹਿੰਦੇ ਸੀ, ਔਰ ਸੌਰਾਸ਼ਟਰ ਉਹਦੀ ਡਿਵੀਜ਼ਨ ਚੋਂ ਹੀ ਗੁਜਰਾਤ ਔਰ ਮਹਾਰਾਸ਼ਟਰ ਬਣੇ ਸੀ। ਔਰ ਮਹਾਰਾਸ਼ਟਰ ਮਰਾਠੀ ਬੋਲਣ ਵਾਲੇ ਲੋਕਾਂ ਦਾ, ਗੁਜਰਾਤ ਗੁਜਰਾਤੀ ਬੋਲਣ ਵਾਲਿਆਂ ਦਾ, ਔਰ ਇੰਨੀ ਵਾਇਲੈਂਸ ਗੁਜਰਾਤੀਆਂ ਦੇ ਖਿਲਾਫ ਮਰਾਠਿਆਂ ਨੇ ਕੀਤੀ ਸੀ। ਉਹ ਤਾਂ ਹਿੱਟ ਕਰਦੇ ਨੇ ਕਿ ਇਹ ਬਾਣੀਆਂ ਸਾਨੂੰ ਲੁੱਟਦੇ ਨੇ ਆ ਕੇ, ਔਰ ਉਸ ਕਮਿਸ਼ਨ ਨੇ ਜਿਹਨੇ ਡਿਵੀਜ਼ਨ ਕੀਤਾ ਸੀ ਬੰਬਈ ਜਿਹੜੀ ਆ ਉਹ ਗੁਜਰਾਤ ਨੂੰ ਦੇ ਦਿੱਤੀ ਸੀ, ਕਿਉਂਕਿ 90% ਉੱਥੇ ਇਨਵੈਸਟਮੈਂਟ ਗੁਜਰਾਤੀਆਂ ਔਰ ਸਿੰਧੀਆਂ ਦੀ ਆ। ਵੱਡੇ ਵੱਡੇ ਵਪਾਰੀ ਕਮਰਸ਼ੀਅਲ ਕੈਪੀਟਲ ਬੰਬਈ ਇੱਕ ਪਾਸੇ ਰੱਖ ਦਿਓ ਤੇ ਕਈ ਦੇਸ਼ਾਂ ਨਾਲੋਂ ਵੱਡੀ ਉਹਦੀ ਇਕਨੋਮੀ ਹੈ। ਲੇਕਿਨ ਮਰਾਠਿਆਂ ਨੇ ਮਰਾਠਾ ਮਾਨਸ ਦਾ ਕਨਸੈਪਟ ਦੇ ਕੇ ਗੁਜਰਾਤੀਆਂ ਦਾ ਵਡਾਂਗਾ, ਤਮਿਲਾਂ ਨੂੰ ਕੱਢਿਆ, ਪਿੱਛੇ ਜੇ ਬਈਆਂ UP ਬਿਹਾਰ ਵਾਲਿਆਂ ਦੇ ਖਿਲਾਫ। ਸੋ ਇਹ ਕੋਈ ਹਿੰਦੂਤਵਾ ਥੋੜੀ ਸੀ, ਉਹ ਸਿਰਫ ਮਰਾਠਿਆਂ ਦਾ ਇੰਟਰਸਟ ਸੀ, ਔਰ ਉਹਦੇ 'ਚ ਫਿਰ ਡਰਦਿਆਂ ਉਹਨਾਂ ਨੇ, ਔਰ ਉਦੋਂ ਹੀ ਸ਼ਿਵ ਸੈਨਾ ਬਣੀ। ਜਿਹੜਾ ਬਾਲ ਠਾਕਰੇ ਕਾਰਟੂਨਿਸਟ ਸੀ ਅਖਬਾਰਾਂ ਦੇ ਵਿੱਚ, RK ਲਕਸ਼ਮਣ ਔਰ ਬਾਲ ਠਾਕਰੇ ਇਹ ਨੋਨ ਕਾਰਟੂਨਿਸਟ ਸੀ ਉਸ ਪੀਰੀਅਡ ਤੇ। ਸੋ ਉਹਨਾਂ ਨੇ ਵਾਪਸ ਉਹਨਾਂ ਨੇ ਦੇਖਿਆ, ਔਰ ਮੈਂ ਅੱਜ ਹੀ 2-3 ਐਨਾਲਿਸਿਸ ਦੇਖ ਰਿਹਾ ਸੀ ਕਿ ਸ਼ਿਵ ਸੈਨਾ ਵਾਲਿਆਂ ਨੇ ਕਿਹਾ ਕਿ ਵੀ ਇਹ ਜਿਸ ਨੀਤੀ ਨਾਲ ਚੱਲ ਰਹੇ ਨੇ, ਜਿਵੇਂ ਹਿੰਦੂਤਵਾ ਦਾ ਕਰ ਰਹੇ ਨੇ, ਇਹ ਅਗਲੀਆਂ ਇਲੈਕਸ਼ਨਾਂ ਤੱਕ ਪਹੁੰਚਦੇ ਆ ਇਹਨਾਂ ਨੇ ਸਾਡੀ ਪਾਰਟੀ ਦੀ ਹੋਂਦ ਹੀ ਖਤਮ ਕਰ ਦੇਣੀ। ਔਰ ਇਹਦੇ ਲਈ ਹੁਣ ਟਾਈਮ ਆ ਗਿਆ ਵੀ ਇਹਨਾਂ ਨੂੰ ਅਲਵਿਦਾ ਕਹੋ ਤੇ ਤੁਸੀਂ ਆਪਣੀ ਹਕੂਮਤ ਬਣਾਓ। ਸੋ ਮੈਂ ਸਮਝਦਾ ਵੀ ਬਾਦਲ ਵਰਗੇ ਜਿਹੜੇ ਕਿ ਪਤੀ ਪਤਨੀ ਬਣ ਕੇ ਉੱਥੇ ਆਪਣੇ ਆਪ ਨੂੰ ਹਿਊਮਿਲੇਟ ਵੀ ਕਰਵਾਉਂਦੇ ਨੇ, ਔਰ ਉਹ ਅਕਾਲੀ ਦਲ ਜਿਹੜਾ ਪੰਜਾਬ 'ਚ ਆਪਣੇ ਬਲਬੂਤੇ ਤੇ ਇਹਨਾਂ ਨੇ ਸਰਕਾਰਾਂ ਬਣਾਈਆਂ ਨੇ,
ਆਪਣੀ ਮੈਜੋਰਟੀ ਨਾਲ ਅਕਾਲੀ ਦਲ ਨੇ। ਜੀ ਬਰਨਾਲੇ ਦੇ ਵੇਲੇ 2/3 ਮੈਜੋਰਟੀ ਤੱਕ ਸੀ। ਸ਼ਿਵ ਸੈਨਾ ਤਾਂ ਕਦੇ 1/3 ਸੀਟਾਂ ਵੀ ਨਹੀਂ ਉਹਨਾਂ ਨੂੰ ਮਿਲੀਆਂ ਹੈ ਬਿਨਾਂ ਅਲਾਈਅੰਸ ਤੋਂ। ਬਿਲਕੁਲ। ਸੋ ਇਸ ਹਾਲਾਤ ਦੇ ਵਿੱਚ ਇੱਕ ਪਾਸੇ ਤਾਂ ਥੋੜਾ ਬਹੁਤ ਇਹ ਤਬਦੀਲੀ ਦਾ ਰੁਖ ਅਸੀਂ ਦੇਖ ਰਹੇ ਹਾਂ ਕਿ ਇਹਦੇ ਨਾਲ ਉਹਨਾਂ ਨੂੰ ਝਟਕਾ ਲੱਗਾ, ਮਹਾਰਾਸ਼ਟਰ ਉਹਨਾਂ ਦੇ ਹੱਥਾਂ ਚੋਂ ਨਿਕਲਿਆ। ਜੀ ਪਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਉਹਨਾਂ ਦਾ ਫੋਕਸ ਹੈ ਇਸ ਹੱਦ ਤੱਕ ਜਾ ਕੇ ਬਾਹਰਲੇ ਮੁਲਕਾਂ 'ਚ ਖਾਸ ਤੌਰ ਤੇ ਜਿੱਥੇ ਸਿੱਖ ਡਾਇਸਪੋਰਾ ਦੀ ਐਕਟੀਵਿਟੀ ਹੈ, ਹੋਰ ਤਾਂ ਕਿਸੇ ਦੀ ਐਕਟੀਵਿਟੀ ਨਜ਼ਰ ਨਹੀਂ ਆਉਂਦੀ। ਜੀ ਈਵਨ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ, ਔਰ ਮੈਂ ਸਮਝਦਾ ਵੀ ਇਹ ਗੱਲ ਸਾਨੂੰ ਫਖਰ ਵੀ ਦਿੰਦੀ ਹੈ ਕਿ ਜਿਵੇਂ 2 ਦਿਨ ਪਹਿਲਾਂ ਜਿਹੜੀ ਮੈਸੇਚੂਸਟਸ ਹਾਊਸ ਦੇ ਵਿੱਚ ਸਾਰਾ ਵਰਲਡ ਇਕੁਆਲਿਟੀ ਡੇ ਮਨਾਉਣਾ ਸੀ ਜੀ ਔਰ ਉਹਦੇ ਵਿੱਚ ਸਾਡੀ 6 ਮਿੰਟ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ, ਬਹੁਤ ਸਾਰੀਆਂ ਲਿਖਤਾਂ ਔਰ ਫੋਨ ਕਾਲਸ ਉਹਦੇ ਉੱਤੇ ਆਈਆਂ। ਔਰ ਅੱਜ ਹੀ ਪਾਕਿਸਤਾਨ ਤੋਂ 2 ਲਿਖਤਾਂ ਜਿਨ੍ਹਾਂ ਨੇ ਇਹ ਕਿਹਾ ਕਿ ਜੀ ਜਦੋਂ ਬਾਕੀ ਸਭ ਨੂੰ ਕਸ਼ਮੀਰ ਭੁੱਲਿਆ, ਤੁਸੀਂ ਈਵਨ ਮੈਸੇਚੂਸਟਸ ਦੇ ਉਸ ਹਾਊਸ 'ਚ ਖਲੋ ਕੇ ਵੀ, ਇੱਕ ਨੇ ਲਿਖਿਆ, ਉਹਨੇ ਕਿਹਾ ਜੀ ਤੁਸੀਂ ਈਵਨ ਕਹਿੰਦਾ ਸਾਡੇ ਵੀ ਸਾਰੇ ਇੱਥੇ ਲੀਡਰ ਸਾਰੇ ਇੰਡੀਅਨ ਸਬ ਕੰਟੀਨੈਂਟ ਕਹਿੰਦੇ ਨੇ ਜੀ ਵੀ ਭਾਰਤੀ ਉਪ ਮਹਾਦੀਪ, ਕਹਿੰਦਾ ਵੀ ਤੁਸੀਂ ਇੰਡੋ ਪਾਕ ਸਬ ਕੰਟੀਨੈਂਟ ਕਿਹਾ। ਮੈਂ ਕਿਹਾ ਜੀ ਇਹੀ ਨੈਰੇਟਿਵ ਹੈ ਬਿਲਕੁਲ ਕਿ ਵੀ ਤੁਸੀਂ ਕਿਉਂ ਸਾਰਾ ਉਪ ਮਹਾਦੀਪ ਇੰਡੀਆ ਦੇ ਹਵਾਲੇ ਕਰਦੇ ਹੋ, ਜਾਂ ਇਕੱਲਾ ਸਬ ਕੰਟੀਨੈਂਟ ਕਹੋ, ਜਿਹੜਾ ਕਿਉਂਕਿ ਵੱਡੇ ਕੰਟੀਨੈਂਟ ਨੇ ਉਹ ਸਬ ਕੰਟੀਨੈਂਟ ਹੈ। ਪਰ ਉਹਨਾਂ ਨੇ ਐਸਾ ਇੰਡੀਅਨ ਵਿੱਚ ਵਰਡ ਵਾੜਿਆ ਕਿ ਪਾਕਿਸਤਾਨੀ ਵੀ ਜਾਂ ਕੋਈ ਵੀ ਉਹ ਕਹਿਣਗੇ ਇੰਡੀਅਨ ਸਬ ਕੰਟੀਨੈਂਟ ਦਾ ਮਤਲਬ ਵੀ ਉਹਨਾਂ ਦੀ ਬਾਦਸ਼ਾਹੀ ਹੈ। ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਕਸ਼ਮੀਰ ਐਸੇ ਢੰਗ ਦੇ ਨਾਲ ਮੈਂਸ਼ਨ ਕੀਤਾ ਕਿ ਉਹਨਾਂ ਨੂੰ ਤੁਸੀਂ ਦੱਸ ਦਿੱਤਾ ਹੈ ਕਿ ਵੀ 1.5 ਬਿਲੀਅਨ ਲੋਕ ਉੱਥੇ ਰਹਿੰਦੇ ਨੇ, ਉਹ ਆਈਬਾਲ ਟੂ ਆਈਬਾਲ ਨੇ, ਦੋਨੋਂ ਨਿਊਕਲੀਅਰ ਟਿਪਸ ਨੇ, ਔਰ ਕਸ਼ਮੀਰ ਦੇ ਉੱਤੇ ਉਹ ਆਈਬਾਲ ਟੂ ਆਈਬਾਲ ਨੇ ਕਿ ਵੀ ਇਹਦੇ ਚੋਂ ਤਬਾਹੀ ਨਿਕਲੇਗੀ। ਜੀ ਸੋ ਇਸ ਸਭ ਦੇ ਬਾਵਜੂਦ ਕਿਉਂਕਿ ਉਹ ਸਮਝਦਾ ਹੈ ਕਿ ਹਿੰਦੁਸਤਾਨ ਬਾਹਮਣ ਇਸ ਗੱਲ ਨੂੰ, ਬ੍ਰਾਹਮਣਵਾਦੀ ਹਿੰਦੂ ਤਵੀ ਸਮਝਦੇ ਨੇ ਕਿ 200 ਮਿਲੀਅਨ ਮੁਸਲਮਾਨ ਤਾਂ ਭਾਰਤ ਦੇ ਨਕਸ਼ੇ 'ਚ ਕੁਸਕਿਆ ਨਹੀਂ ਹੈ। ਬਿਲਕੁਲ ਕਸ਼ਮੀਰ ਦੇ ਲਈ ਕਿਸੇ ਨੇ ਕੋਈ ਬਾਬਰੀ ਮਸਜਿਦ ਢਾਣ ਦਾ ਫੈਸਲਾ ਹੈ, ਉੱਥੇ ਉਹ ਬੈਠੇ ਨੇ ਜਿਹੜੇ ਵੈਲਕਮ ਕਰ ਰਹੇ ਨੇ। ਕੋਈ ਵੀ ਮੁਸਲਿਮ ਪਰਸਨਲ ਬੋਰਡ ਕੇ ਜੀ ਅਪੀਲ ਕਰੇਗੀ, ਰਿਵਿਊ ਪਟੀਸ਼ਨ ਕੇ ਬਹੁਤਿਆਂ ਨੇ ਸੁੱਖ ਦਾ ਸਾਹ ਲਿਆ ਜੀ ਸਾਡੀ ਜਾਨ ਛੁੱਟੀ। ਜੀ ਹੁਣ ਇਸ ਗੱਲ ਨੂੰ ਇੰਡੀਅਨ ਏਜੰਸੀਆਂ ਚੰਗੀ ਤਰ੍ਹਾਂ ਸਮਝਦੀਆਂ ਨੇ, ਔਰ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਬਾਅਦ ਜਿਹੜੀ ਪ੍ਰੋਸੈਸ 1 ਸਾਲ ਤੋਂ ਚੱਲ ਰਹੀ ਸੀ, ਮੁਕੰਮਲ ਹੋਈ, ਜਿਹੜੀ ਗੁੱਡਵਿਲ ਹੈ ਸਿੱਖਾਂ ਦੇ ਮਨਾਂ 'ਚ ਪਾਕਿਸਤਾਨ ਲਈ, ਔਰ ਇਸ ਲਈ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਕਰਤਾਰਪੁਰ ਲਾਂਘੇ ਤੋਂ ਬਾਅਦ ਜਿਹੜੇ ਕਸ਼ਮੀਰ ਦੇ ਮੁੱਦੇ ਤੇ ਪ੍ਰੋਟੈਸਟ ਹੋਏ, ਕਸ਼ਮੀਰੀਆਂ ਦੇ ਨਾਲ ਖਾਲਿਸਤਾਨੀਆਂ ਦਾ ਖਲੋਣਾ ਜਿਹੜਾ ਇਹ ਪਾਕਿਸਤਾਨ ਇੰਜੀਨੀਅਰਡ, ਉੱਥੋਂ ਵਾਲਿਆਂ ਨੂੰ ਤਾਂ ਪਤਾ ਵੀ ਨਹੀਂ ਹੈ ਵੀ ਉਹ ਕੀ ਚੱਲ ਰਿਹਾ, ਜਾਂ ਇੱਥੇ ਉਹਨਾਂ ਦੇ ਮਿਸ਼ਨ ਜਾਂ ਕੌਂਸੂਲੇਟ ਇਹਨਾਂ ਨੂੰ ਸੁੱਧ-ਬੁੱਧ ਵੀ ਨਹੀਂ ਹੈ ਵੀ ਕੀ ਹੋ ਰਿਹਾ। ਸਾਰੇ ਆਪਣੀਆਂ ਜਿਹੜਾ ਉਹ ਤਨਖਾਹਾਂ ਲੈਣ ਤੇ ਲੱਗੇ ਹੋਏ ਨੇ। ਮੈਨੂੰ ਨਹੀਂ ਲੱਗਦਾ ਕਿ ਕੋਈ ਕਸ਼ਮੀਰ ਦੇ ਮੁੱਦੇ ਤੇ ਕੋਈ ਅਗਰੈਸਿਵ ਲੌਬੀ ਦੇਖਣ 'ਚ ਆਈ ਹੈ। ਲੇਕਿਨ ਸਿੱਖਾਂ ਨੇ ਇੱਕ ਤਾਂ ਜੈਨੂਇਨ ਸਾਡਾ ਬਿਲਟ ਅਪ ਹੈ ਕਿ ਭਾਈ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇੱਕ ਅਸੀਂ ਸਮਝਦੇ ਹਾਂ ਕਿ ਭਾਈ ਸਾਡੇ ਹਮਸਾਏ ਨੇ, ਉਹ ਪਾਕਿਸਤਾਨ ਹੋਏ, ਕਸ਼ਮੀਰ ਹੋਏ। ਜਿਵੇਂ ਅੱਜ ਹੀ ਇੱਕ ਹੋਰ ਸੱਜਣ ਕਹਿਣਗੇ ਵੀ ਤੁਸੀਂ ਇੰਨਾ ਕਿਉਂ ਦਰਦ ਮਹਿਸੂਸ ਕਰਦੇ ਹੋ ਜਾਂ ਦੂਜਾ। ਮੈਂ ਕਿਹਾ ਜੀ ਇਹ ਸਾਡੇ ਹਿੱਸੇ ਆਇਆ ਹੋਇਆ। ਮੈਂ ਕਿਹਾ ਵੀ ਜਦੋਂ ਬਾਬਾ ਨਾਨਕ ਐਮਨਾਬਾਦ, ਜਿਹਦਾ ਨਾਂ ਉਦੋਂ ਸੈਦਪੁਰ ਸੀ, ਜਾ ਕੇ ਖਲੋ ਕੇ, ਹਾਲਾਂ ਰੂਲਰ ਵੀ ਉਸ ਵੇਲੇ ਲੋਧੀ ਪਠਾਨ ਸੀ, ਰਾਜ ਤਾਂ ਪਠਾਣਾ ਦਾ ਸੀ, ਹਮਲਾਵਰ ਜਿਹੜੇ ਨੇ ਉਹ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ। ਜਿਹੜਾ ਹਮਲਾਵਰ ਬਾਬਰ ਹੈ ਉਹ ਵੀ ਇਸਲਾਮ 'ਚ ਯਕੀਨ ਰੱਖਣ ਵਾਲਾ ਸੀ। ਜਿਹੜੀਆਂ ਬੇਪਤ ਹੋ ਰਹੀਆਂ ਸੀ ਸਭ ਤੋਂ ਜ਼ਿਆਦਾ ਪਠਾਣਾ ਦੀਆਂ, ਜਿਹੜੇ ਰੂਲਰ ਕਲਾਸ ਸੀ ਉਹਨਾਂ ਦੀਆਂ ਬੱਚੀਆਂ, ਔਰ ਉਹਨਾਂ ਦਾ ਜਿਹੜਾ ਸਾਰਾ ਸਿਸਟਮ ਰੋਲਿਆ ਜਾ ਰਿਹਾ ਸੀ। ਔਰ ਗੁਰੂ ਸਾਹਿਬ ਨੇ ਜਦੋਂ ਔਰਤ ਦੇ ਹੱਕ ਜਿਹੜੀਆਂ ਬੇਪਤ ਹੋ ਰਹੀਆਂ ਸੀ ਆਵਾਜ਼ ਉਠਾਈ, ਸਭ ਤੋਂ ਪਹਿਲਾਂ ਕਿਹਾ ਮੁਸਲਮਾਨੀਆਂ ਪੜ੍ਹੇ ਕਤੀਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ। ਭਾਈ ਲਾਲੋ ਉਹਨਾਂ ਦਾ ਸਿੱਖ ਹੈ, ਨਾਲ ਹੈ ਉਹਨਾਂ ਦੇ, ਉਹ ਗ੍ਰਿਫਤਾਰ ਵੀ ਕੀਤੇ ਜਾਂਦੇ ਨੇ ਕਿ ਭਾਈ ਅੱਜ ਕਸ਼ਟ ਦੇ ਵਿੱਚ ਨੇ। ਔਰ ਫਿਰ ਉਹਨਾਂ ਨੇ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ ਕਿ ਭਾਈ ਇਹ ਜਿਹੜੀ ਫੌਜ ਹੈ ਇਹਨਾਂ ਦੇ ਸਾਹਮਣੇ ਕੋਈ ਉੱਚੀ ਜ਼ਾਤ ਦੀ ਔਰਤ ਹੈ ਕਿ ਕੋਈ ਨੀਵੀਂ ਦੀ ਹੈ, ਇਹਨਾਂ ਦਾ ਕੋਈ ਨਹੀਂ ਹੈ। ਤਾਂ ਔਰਤ ਦੀ ਬੇਪਤੀ ਹੋ ਰਹੀ ਹੈ ਔਰ ਏਤੀ ਮਾਰ ਪਈ ਕੁਰਲਾਣੇ। ਉਹਨਾਂ ਨੇ ਆਪਣੇ ਰੱਬ ਨੂੰ ਐਡਰੈਸ ਕਰਦੇ ਆ ਕਿ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਹੇ ਰੱਬਾ ਇੰਨੀ ਮਾਰ ਪੈ ਰਹੀ ਹੈ, 4 ਚਫੇਰੇ ਕੁਰਲਾਟ ਹੈ, ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਪਤੀ ਹਸਬੈਂਡ ਘਰ ਨਹੀਂ ਮੁੜੇ, ਸ਼ਾਮ ਕਤਲੇਆਮ ਫੌਜ ਦੇ ਚ ਮਾਰੇ ਗਏ।
ਉਹਨਾਂ ਵਿਚਾਰੀਆਂ ਨੇ ਕਿਵੇਂ ਆਪਣੀ ਰਾਤ ਗੁਜ਼ਾਰੀ ਹੈ, ਜੀ। ਕਿਵੇਂ ਉਹਨਾਂ ਦੀ ਜ਼ਿੰਦਗੀ ਗੁਜ਼ਰੇਗੀ। ਸੋ ਮੈਂ ਉਹਨਾਂ ਨੂੰ ਕਿਹਾ ਜੀ ਇਹ ਪੇਨ, ਇਹ ਦਰਦ ਸਤਿਗੁਰ ਨਾਨਕ ਪਾਤਸ਼ਾਹ ਸਾਡੇ ਚ ਰੱਖ ਗਏ ਨੇ ਕਿ ਵੀ ਅਸੀਂ ਉਹ ਮਹਿਸੂਸ ਕਰਦੇ ਹਾਂ ਕਿ ਭਾਈ ਉਹ ਸਾਰਾ ਪਾਰਟ ਹੈ। ਸੋ ਇਸ ਵੇਲੇ ਜਿਹੜਾ ਭਾਰਤੀ ਏਜੰਸੀਆਂ ਦਾ ਸਭ ਤੋਂ ਜ਼ਿਆਦਾ ਜ਼ੋਰ ਲੱਗਾ ਹੋਇਆ ਹੈ ਉਹ ਸਿੱਖਾਂ ਦੇ ਖਿਲਾਫ, ਉਹ ਸਾਡੇ ਗੁਰਦੁਆਰਿਆਂ 'ਚ ਇੰਟਰਫੀਅਰੈਂਸ ਹੋਏ, ਜੀ ਉਹ ਜਿਹੜੇ ਪੋਲੀਟੀਕਲੀ ਐਕਟਿਵ ਨੇ, ਜਗਮੀਤ ਸਿੰਘ ਨੂੰ ਟਾਰਗੇਟ ਕੀਤਾ ਹੈ, ਇੰਗਲੈਂਡ 'ਚ ਪ੍ਰੀਤ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਨੂੰ ਕੀਤਾ ਹੈ, ਔਰ ਹੁਣ ਇਹ ਉਹਨਾਂ ਦਾ ਇਨਫਲੂਐਂਸ ਹੈ ਕਿ ਲੇਬਰ ਪਾਰਟੀ ਨੇ ਆਪਣੀ ਮੈਨੀਫੈਸਟੋ ਜਿਹੜੀ ਆਲਰੇਡੀ ਜੂਨ 84 ਦੇ ਬਾਰੇ ਤੇ ਇਨਵੈਸਟੀਗੇਸ਼ਨ ਦੀ ਗੱਲ ਉਹ ਕਰਦੇ ਹੀ ਸੀ, ਜੀ ਲੇਕਿਨ ਉਹਦੇ ਨਾਲ ਉਹਨਾਂ ਨੇ ਜਲਿਆਂਵਾਲਾ ਬਾਗ ਵੀ ਕਲੱਬ ਕਰਵਾ ਦਿੱਤਾ ਹੈ। ਔਰ ਉਹੀ ਲੇਬਰ ਪਾਰਟੀ ਜਿਹਨੇ ਕਸ਼ਮੀਰ ਦੇ ਵਿੱਚ ਪਲੈਬਿਸਾਈਡ ਦੀ ਗੱਲ ਕੀਤੀ ਸੀ ਕੁਝ ਮਹੀਨੇ ਪਹਿਲਾਂ ਹੀ, ਜਦੋਂ ਇਹ ਕਸ਼ਮੀਰ 'ਚ ਹੋਇਆ, ਹੁਣ ਇਸ ਮੈਮੋਰੈਂਡਮ 'ਚੋਂ ਗਾਇਬ ਹੈ। ਉਹਨਾਂ ਦੀ ਸਟੇਟਮੈਂਟ ਹੈ ਦਾ ਕੰਜ਼ਰਵੇਟਿਵਸ ਹੈਵ ਫੇਲਡ ਟੂ ਪਲੇ ਕੰਸਟਰਕਟਿਵ ਰੋਲ in resolving the world's most pressing humanitarian crisis, including in Kashmir, Yemen and Myanmar, and the escalation of tensions with Iran. ਉਹਨਾਂ ਨੇ ਜਿਹੜਾ ਕਸ਼ਮੀਰ ਇਸ਼ੂ ਹੈ ਉਹ ਯਮਨ ਦੇ ਨਾਲ, ਮਿਆਂਮਾਰ ਦੇ ਨਾਲ ਔਰ ਈਰਾਨ ਦੇ ਨਾਲ ਬ੍ਰੈਕਟ ਕਰ ਦਿੱਤਾ। ਹਾਲਾਂਕਿ ਇਹ ਨਹੀਂ ਹੈ ਕਿ ਮਿਆਂਮਾਰ ਦੇ ਵਿੱਚ ਜਿਹੜੀ ਹੈ ਉਹ ਨਸਲਕੁਸ਼ੀ ਰੋਹਿੰਗਿਆ ਮੁਸਲਮਾਨਾਂ ਦੀ ਚੱਲ ਰਹੀ ਹੈ, ਬਿਲਕੁਲ, ਲੇਕਿਨ ਮਿਆਂਮਾਰ ਦਾ ਇੱਕ ਫੌਜੀ ਡਾਇਨੈਸਟੀ ਦਾ ਰੂਲ ਹੈ। ਯਮਨ ਦੇ ਵਿੱਚ ਸਾਊਦੀਜ਼ ਔਰ ਈਰਾਨ ਦੀ ਆਪਣੀ ਪ੍ਰੌਕਸੀ ਵਾਰ ਹੈ। ਉਸ ਜੋ ਕਸ਼ਮੀਰ 'ਚ ਚੱਲ ਰਿਹਾ ਹੈ, ਕਸ਼ਮੀਰ ਤਾਂ ਇਸ ਬ੍ਰਿਟਨ ਵਾਲਿਆਂ ਦੀ ਅਨਫਿਨਿਸ਼ਡ ਬਿਜ਼ਨਸ ਹੈ। ਜੋ ਸਿੱਖਾਂ ਦੇ ਨਾਲ ਵਾਪਰ ਰਿਹਾ ਹੈ ਇਹ ਵੀ ਇਹਨਾਂ ਦਾ, ਜਿਹੜੀ ਸਿੱਖਾਂ ਨੂੰ ਸਿੱਖ ਥਰਡ ਪਾਰਟੀ ਸੀ, ਸਾਨੂੰ ਇਹਨਾਂ ਨੇ ਜਿਹੜਾ ਕਿਸ ਲੈਵਲ ਦੇ ਉੱਤੇ ਲਿਜਾ ਕੇ ਸੁੱਟਿਆ। ਸੋ ਅਸੀਂ ਇਹ ਸਮਝਦੇ ਹਾਂ ਵੀ ਕੰਜ਼ਰਵੇਟਿਵਸ ਤਾਂ ਆਲਰੇਡੀ ਦੂਜੇ ਪਾਸੇ ਭੁਗਤੇ ਨੇ, ਭੁਗਤ ਰਹੇ ਨੇ ਔਰ ਭੁਗਤਣਗੇ। ਇਹ ਜਿਹੜੀ ਲੇਬਰ ਪਾਰਟੀ ਜਿਹਦੇ 'ਚੋਂ ਇਹ ਸੀ ਕਿ ਵੀ ਚਲੋ ਕਸ਼ਮੀਰ ਦੇ ਮੁੱਦੇ ਤੇ ਘੱਟੋ ਘੱਟ ਇਹਨਾਂ ਨੇ ਲਾਈਨ ਲਈ ਹੈ, ਇਹ ਵੀ ਦੂਸਰੇ ਪਾਸੇ ਜਾ ਖਲੋਤੇ ਨੇ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਜਿਵੇਂ ਸਟੂਡੀਓ 'ਚ ਆਉਣ ਤੋਂ ਪਹਿਲਾਂ ਸਾਡੇ ਕਾਜ਼ੀ ਸਾਹਿਬ ਆਫਿਸ ਸੀ ਤੇ ਗੱਲ TV 84 ਦੇ ਫਾਈਨੈਂਸ਼ੀਅਲ ਕਰੰਚ ਦੀ ਚੱਲ ਰਹੀ ਸੀ, ਤੇ ਉਹ ਕਹਿਣ ਲੱਗੇ ਕਿ ਜੀ ਮਤਲਬ ਤੁਸੀਂ ਐਡਵੋਕੇਸੀ ਸਾਰਿਆਂ ਦੀ ਕਰਦੇ ਹੋ ਤੇ ਸਟਿਲ TV 84 ਨੂੰ। ਮੈਂ ਕਿਹਾ ਜੀ ਇਹ ਤਾਂ ਹੁਣ ਮੈਂ ਕੋਈ, ਮੈਨੂੰ ਨਾ ਮੰਗਣਾ ਆਉਂਦਾ ਤੇ ਨਾ ਹੀ ਇਸ ਕਿਸਮ ਦੀ ਕੋਈ ਜਿਹੜੀ ਹੈ ਉਹ ਡਰਾਮੇਬਾਜ਼ੀ ਆਉਂਦੀ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਵੀ ਅਸੀਂ ਇਮਾਨਦਾਰੀ ਦੇ ਨਾਲ ਉਹ ਜਿੱਥੇ ਸਾਨੂੰ ਲੱਗਦਾ ਹੈ ਕਿ ਵੀ ਨਾ ਇਨਸਾਫੀ ਹੋ ਰਹੀ ਹੈ ਉੱਥੇ ਅਸੀਂ ਆਵਾਜ਼ ਉਠਾਈ ਹੈ, ਉਠਾਉਂਦੇ ਰਵਾਂਗੇ। 6-7 ਸਾਲ ਅਸੀਂ ਘੜੀਸ ਕੇ ਲੈ ਆਏ ਤੇ ਜੇ ਇਹ ਕੰਮ ਵੀ ਸਾਡੇ ਜਿਹੜਾ ਸਾਨੂੰ ਚਾਹਣ ਵਾਲੇ, ਠੀਕ ਹੈ ਇਸ ਵੇਲੇ 80-90 ਹਜ਼ਾਰ ਸਬਸਕ੍ਰਾਈਬਰ YouTube ਤੇ ਹੋ ਗਿਆ, Facebook ਤੇ ਹੈ, ਬੱਲੇ ਬੱਲੇ ਵਾਲੀਆਂ ਵੀ ਲਿਖਤਾਂ ਬਹੁਤ ਆਉਂਦੀਆਂ ਨੇ, ਪਰ ਜੇ ਬੱਲੇ ਬੱਲੇ ਵਾਲਿਆਂ ਦਾ ਵੀ ਜਿਹੜਾ ਹੱਥ ਆਪਣੇ ਵਾਲਟ ਤੱਕ ਨਹੀਂ ਜਾਂਦਾ, ਉਹ ਸਿਰਫ ਜ਼ਬਾਨ ਤੱਕ ਹੀ ਰਹਿੰਦੀ ਹੈ ਗੱਲ, ਤੇ ਫਿਰ ਜੇ ਕੱਲ ਨੂੰ ਅਸੀਂ ਸਾਰੇ ਚੋਂ ਇਹ ਡਿਸਾਈਡ ਕਰਦੇ ਹਾਂ ਕਿ ਭਾਈ ਠੀਕ ਹੈ, ਜੇ ਹੁਣ ਨਹੀਂ ਹੈ, ਇਹ ਆਵਾਜ਼ ਵੀ ਬੰਦ ਹੋ ਜਾਂਦੀ ਹੈ, ਤੇ ਫਿਰ ਮੈਨੂੰ ਨਹੀਂ ਪਤਾ, ਬਾਕੀ ਤਾਂ ਇਹ ਕਈ ਵਾਰ ਭੁਲੇਖਾ ਵੀ ਹੁੰਦਾ ਵੀ ਪਤਾ ਨਹੀਂ ਅਸੀਂ ਅਸਮਾਨ ਥੰਮਿਆ ਹੋਇਆ। ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਸ ਵੇਲੇ ਇੰਡੀਅਨ ਲੌਬੀ, ਜਿਨ੍ਹਾਂ ਨੂੰ ਕੋਈ ਪੈਸੇ ਦੀ ਕਮੀ ਨਹੀਂ ਹੈ, ਇੱਥੇ ਬੈਠਿਆਂ ਵੀ, ਔਰ ਸਾਰੀ ਬਲੈਕ ਮਨੀ ਜਿਹੜੀ ਇਹਨਾਂ ਦੀ ਐਮਬੈਸੀਆਂ ਕੌਂਸੂਲੇਟਾਂ ਚੋਂ ਇਹਨਾਂ ਨੇ ਜਿਹੜੇ ਏਜੰਟ ਵਾੜੇ ਹੋਏ ਨੇ, ਇਹ ਤਾਂ ਟਿਪ ਆਫ ਐਨ ਆਈਸਬਰਗ ਹੈ। ਜਿਹੜਾ ਜਰਮਨ ਦੇ ਵਿੱਚ ਸਿੱਖੀ ਸ਼ਕਲੋ ਸੂਰਤ ਵਾਲੇ ਕਪਲ ਦੇ ਟ੍ਰਾਇਲ ਦੀ ਗੱਲ ਸਾਹਮਣੇ ਆਈ ਹੈ, ਇੱਥੇ ਤੁਹਾਨੂੰ ਸੈਂਕੜਿਆਂ ਦੇ ਵਿੱਚ। ਔਰ ਅੱਜ ਹੀ ਸਤਪਾਲ ਸਿੰਘ ਪੁਰੇਵਾਲ ਹੋਰਾਂ ਨਾਲ ਗੱਲ ਹੋ ਰਹੀ ਸੀ, ਆਲਰੇਡੀ ਵੀ ਉਹਨਾਂ ਨੇ ਲਿਖਿਆ ਸੀ, ਪਾਕਿਸਤਾਨ ਗਿਆ ਸੀ, ਉਹ ਕਹਿੰਦੇ ਜੀ ਮੈਂ ਕਰਤਾਰਪੁਰ ਕੈਮਰਾ ਲਾ ਕੇ ਸ਼ੁਰੂ ਬੈਠਾ ਹੀ ਆ, ਤੇ ਇੱਕ ਸਰ ਸਾਹਿਬ ਆਏ ਜੀ ਤੁਸੀਂ ਕਿਹੜੇ ਚੈਨਲ ਤੋਂ? ਕਹਿੰਦੇ ਮੈਂ ਕਿਸੇ ਚੈਨਲ ਨਾਲ ਨਹੀਂ, ਮੈਂ ਤਾਂ ਪ੍ਰਾਈਵੇਟ ਆ। ਅੱਛਾ ਤੁਸੀਂ ਫਿਰ ਇਹ ਕਰ ਰਹੇ ਕਿੱਥੋਂ ਜੀ? ਉਹ ਕਹਿੰਦਾ ਮੈਂ ਸਿਆਟਲ। ਅੱਛਾ ਤੁਸੀਂ ਫਲਾਣੇ ਨੂੰ ਜਾਣਦੇ ਹੋ? ਕਿਸੇ ਦਾ ਨਾਂ ਲਿਆ, ਉਹ ਸ਼ੱਕੀ ਹੈ ਬੰਦਾ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ। ਤੇ ਕਹਿੰਦਾ ਮੈਂ ਕਿਹਾ ਜੀ ਉਹ ਤਾਂ ਬਹੁਤ ਮਹਾਂਪੁਰਖ ਨੇ। ਕਹਿੰਦਾ ਬਹੁਤ ਖੁਸ਼ ਹੋ ਗਿਆ, ਮੈਂ ਤਾਂ ਉਹਨੂੰ ਜੋਕ ਕੀਤਾ। ਤੇ ਫਿਰ ਕਹਿੰਦਾ ਵੀ ਜਾਣ ਲੱਗੇ ਮੈਨੂੰ ਆਪਣਾ ਕਾਰਡ ਵੀ ਦੇ ਗਿਆ, ਕਹਿੰਦਾ ਜੀ ਕੋਈ ਇੰਡੀਅਨ ਐਮਬੈਸੀ ਨਾਲ ਕੰਮ-ਕੁਮ ਹੋਏ ਤਾਂ ਦੱਸਿਓ। ਤੇ ਮੈਂ ਜਦੋਂ ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਜੀ ਮੈਂ ਜਾਣਦਾ ਇਸ ਬੰਦੇ ਨੂੰ ਬਹੁਤ ਚੰਗੀ ਤਰ੍ਹਾਂ, ਇਹ ਨੋਨ ਹੈ, ਇਹ ਸਾਰੇ ਦਲਾਲ ਨੇ ਐਮਬੈਸੀਆਂ ਦੇ। ਸੋ ਕੁੱਲ ਮਿਲਾ ਕੇ ਮਤਲਬ ਉੱਥੇ ਵੀ ਪਹੁੰਚਣ ਤੱਕ ਇਹਨਾਂ ਦੀ ਪਹੁੰਚ ਹੈ, ਹਰ ਥਾਂ ਪਹੁੰਚ ਰਹੇ ਨੇ। ਤੇ ਜੇ ਇਸ ਸਾਰੇ ਨੂੰ ਅਸੀਂ ਇਵੇਂ ਹੀ ਲੈਣਾ ਹੈ ਕਿ ਜੀ ਇੱਥੇ ਤਾਂ ਬਸ ਚੱਲਦਾ ਜਾਣਾ ਹੈ, ਤੇ ਅੱਲਾ ਅੱਲਾ ਖੈਰ ਸੱਲਾ, ਜਾਂ ਅਸੀਂ ਕਹੀਏ ਜੀ ਜੋ ਹੈ ਜੀ ਵਾਹਿਗੁਰੂ ਦੇ ਭਾਣੇ 'ਚ ਹੀ ਹੈ। ਫਿਰ ਵਾਹਿਗੁਰੂ ਦੇ ਭਾਣੇ 'ਚ ਜਿਹੜੀ ਗੱਲ ਹੈ, ਜਾਂ ਅੱਲਾ ਨੇ ਇਹ ਨਹੀਂ ਕਿਹਾ ਹੋਇਆ ਕਿ ਭਾਈ ਤੁਸੀਂ ਜ਼ੁਲਮ ਦੇ ਸਾਹਮਣੇ ਖਲੋਵੋ ਨਾ,
ਇਹ ਫਿਰ ਇਸ ਗੱਲ ਦਾ ਵੀ ਧਿਆਨ ਰਹੇ, ਇਹ ਵੀ ਰੱਬ ਦਾ ਹੀ ਨੇਮ ਹੈ ਜਾਂ ਰੱਬ ਦਾ ਹੀ ਇੱਕ ਕਾਨੂੰਨ ਹੈ ਕਿ ਜਦੋਂ ਅਸੀਂ ਆਪਣੇ ਹੱਕਾਂ ਲਈ ਨਹੀਂ ਖਲੋਂਦੇ ਫਿਰ ਸੱਚ ਨੂੰ ਫਾਂਸੀ ਲੱਗਦੀ ਹੈ। ਜੀ ਸੱਚ ਨੂੰ ਇਸ ਲਈ ਨਹੀਂ ਫਾਂਸੀ ਲੱਗਦੀ ਕਿ ਉਹ ਫਾਂਸੀ ਲੱਗਣ ਦੇ ਕਾਬਲ ਹੈ, ਇਸ ਲਈ ਕਿ ਮੈਜੋਰਿਟੀ ਲੋਕ ਕੂੜ ਦੇ ਨਾਲ ਖਲੋਂਦੇ ਨੇ, ਮੈਜੋਰਿਟੀ ਦੀਆਂ ਲੱਤਾਂ ਕੰਬਦੀਆਂ, ਜਾਂ ਮੈਜੋਰਿਟੀ ਨੂੰ ਇਹ ਪ੍ਰਾਇੋਰਟੀ ਨਹੀਂ ਲੱਗਦੀ ਹੁੰਦੀ ਕਿ ਭਾਈ ਅਸੀਂ ਇਹ ਕਰਨਾ ਹੈ, ਅਸੀਂ ਦੂਸਰਿਆਂ ਦਾ ਦੇਖਦੇ ਹਾਂ ਵੀ ਕਰੀ ਜਾਣ, ਬੱਲੇ ਬੱਲੇ ਕਰ ਦਿਓ, ਪਰ ਤੁਸੀਂ ਕੁਝ ਨਹੀਂ ਕਰਨਾ ਹੈ। ਸੋ ਇਸ 'ਚੋਂ ਮੈਂ ਦੇਖ ਰਿਹਾ ਕਿ ਵੀ ਈਵਨ ਜਿਹੜੀ ਮਾੜੀ ਮੋਟੀ ਪੋਲੀਟੀਕਲ ਆਵਾਜ਼ ਜਿੱਥੇ ਜਿੱਥੇ ਸੀ ਉਹਦੇ 'ਚ ਵੀ ਇੰਡੀਅਨਸ ਆਪਣੇ ਇਹਨਾਂ ਸਟੂਜਿਸ ਰਾਹੀਂ ਔਰ ਈਵਨ ਅੰਡਰਗਰਾਉਂਡ ਵੀ, ਅੰਡਰਹੈਂਡ ਵੀ, ਜਿਹਨੂੰ ਅਸੀਂ ਕਹਿੰਦੇ ਆ ਓਵਰਟ ਐਂਡ ਕੋਵਰਟ, ਜੀ ਉਹਨਾਂ ਦੇ ਕੋਵਰਟ ਆਪਰੇਸ਼ਨ ਵੀ ਪੂਰੇ ਜ਼ੋਰ ਨਾਲ ਨੇ ਔਰ ਆਬਵੀਅਸਲੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਦੇ ਓਵਰਟ ਆਪਰੇਸ਼ਨ ਵੀ ਪੂਰੇ ਜ਼ੋਰ ਨਾਲ ਚੱਲ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਭ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।